प्यार भरी सत श्री अकाल। अपडेट ट्रैकिंग प्रोग्राम लैके हाजिर हो चुके हैं। मैं राजकनवीर सिंह, जुड़ चुके हैं हरजोत सिंह खालसा जी। स्वागत है हरजोत सिंह जी, सत श्री अकाल जी। आनू जी ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 19 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ट्रैकिंग बारे गलबात करने के लिए जुड़ चुके हैं अपने नाल रमन सिंह ढिल्लों जी। रमन जी, जी आनू स्वागत है, सत श्री अकाल जी। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਇਸ ਵੇਲੇ ਕਾਊਟ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨ ਦਾ ਵਕਤ ਚੱਲ ਰਿਹਾ, ਉਸ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 4082722500। ਮੈਡੀਕੇਅਰ 65 ਸਾਲ ਤੋਂ ਵੱਧ ਦੀ ਉਮਰ ਵਾਲਿਆਂ ਦੇ ਲਈ ਤੇ ਲਾਈਫ ਇੰਸ਼ੋਰੈਂਸ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰੋ। ਨਾਲ ਹੀ ਸਪਾਂਸਰ ਕਰਦੇ ਨੇ ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਰ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸੰਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਹਰਪਾਲ ਸਿੰਘ ਵਰਜੀਨੀਆ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, OCI, ਵੀਜ਼ਾ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਉਸ ਦੇ ਲਈ ਕਾਲ 5307517605। ਤੇ ਟਰੈਕਿੰਗ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਆਫਟਰ ਮਾਰਕੀਟ ਹਾਈ ਕੁਆਲਿਟੀ ਪਾਰਟਸ ਤੇ OEM ਪਾਰਟਸ ਬਹੁਤ ਹੀ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਦੋ ਲੋਕੇਸ਼ਨਸ ਨੇ, ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਜੀ। ਸੋ ਸਰੋਤਿਓ, ਅੱਜ ਕੁਝ ਕੁ ਖਬਰਾਂ ਜਿਹੜੀਆਂ ਆ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਉਹ ਆਪਾਂ ਸਾਂਝੀਆਂ ਕਰਾਂਗੇ ਤੇ ਨਾਲ ਦੀ ਨਾਲ ਜੇ ਤੁਹਾਡਾ ਕੋਈ ਕੁਐਸਚਨ ਆ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 4082725200। ਤੇ ਰਮਨ ਜੀ ਕਹਿੰਦੇ ਜਿਹੜਾ ਫਰੇਟ ਰਿਸੈਸ਼ਨ ਆ, ਇਹ ਕਹਿੰਦੇ ਅਮਰੀਕਾ ਦੀ ਹਿਸਟਰੀ 'ਚ ਇਦਾਂ ਦਾ ਕਦੇ ਆਇਆ ਨਹੀਂ ਹੈਗਾ ਜੋ ਅੱਜ ਕੱਲ੍ਹ ਚੱਲ ਰਿਹਾ ਹੈਗਾ। 1980 'ਚ ਵੀ ਹੋਇਆ ਸੀ, ਪਰ ਕਹਿੰਦੇ 1980 ਦੇ ਵਿੱਚ 18,000 ਟਰੱਕਿੰਗ ਕੰਪਨੀਆਂ ਸੀਆਂ। ਅਪ੍ਰੈਲ 2023 ਦੇ ਵਿੱਚ 5,31,000 ਐਕਟਿਵ ਟਰੱਕਿੰਗ ਫਲੀਟਸ ਹੈਗੇ ਆ ਜੋ ਓਨ ਕਰਦੇ ਆ ਜਾਂ ਲੀਜ਼ ਕਰਦੇ ਘੱਟੋ ਘੱਟ ਇੱਕ ਟਰੈਕਟਰ USA ਦੇ ਵਿੱਚ। ਸੋ ਇਹ ਦੇਖੋ, ਟਰੱਕਿੰਗ ਕੰਪਨੀਆਂ ਵਧੀਆ ਆ ਤੇ ਉਧਰੋਂ ਜਿਹੜਾ ਲੋਡਸ ਨੂੰ ਲੈ ਕੇ ਆਪਾਂ ਦੇਖ ਰਹੇ ਹਾਂ ਵੀ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ। ਬਿਲਕੁਲ ਜੀ, ਬਿਲਕੁਲ। ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਇੰਨੀ ਕੁ ਡਾਇਰ ਬਣ ਚੁੱਕੀ ਆ ਤੇ ਇਹ ਚੀਜ਼ ਆਪਾਂ ਪਿਛਲੇ 2 ਸਾਲਾਂ ਤੋਂ ਕਰਦੇ ਆ ਰਹੇ ਹਾਂ। ਗੱਲ ਇਸੇ ਬਾਰੇ ਦੀ ਆਪਾਂ ਹਮੇਸ਼ਾ ਤੋਂ ਕਰਦੇ ਆ ਰਹੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਆਉਣ ਵਾਲੀਆਂ ਹੈਗੀਆਂ, ਆ ਰਹੀਆਂ ਹੈਗੀਆਂ। ਆਲਮੋਸਟ ਪਿਛਲੇ 3 ਸਾਲ ਤੋਂ ਆਪਣੀ ਇਹ ਗੱਲ ਚੱਲ ਰਹੀ ਹੈਗੀ ਆ। ਤੇ ਸਿਚੁਏਸ਼ਨ ਇਸ ਵੇਲੇ ਇਹ ਹੈਗੀ ਆ ਕਿ ਸਾਰਿਆਂ ਨਾਲੋਂ ਜੇ ਆਪਾਂ ਕਈ ਵਾਰੀ ਨਾ ਆਪਾਂ ਕਹਿ ਦਿੰਦੇ ਹਾਂ, ਪਰ ਕਈ ਵਾਰੀ ਸਾਡਾ ਵੀ ਦਿਲ ਨਹੀਂ ਕਰਦਾ ਹੁੰਦਾ ਇੱਦਾਂ ਦੀਆਂ ਖਬਰਾਂ ਲੈ ਕੇ ਆਉਣ ਨੂੰ ਜਾਂ ਗੱਲ ਕਰਨ ਨੂੰ। ਅਸੀਂ ਵੀ ਪੋਜ਼ੀਟਿਵ ਚਾਹੁੰਦੇ ਹੈਗੇ ਆ ਔਰ ਪੋਜ਼ੀਟਿਵ ਚੀਜ਼ਾਂ ਹੋਣੀਆਂ ਚਾਹੀਦੀਆਂ, ਪਰ ਅਨਫੋਰਚੁਨੇਟਲੀ ਜਿਹੜੀਆਂ ਚੀਜ਼ਾਂ, ਜਿਹੜੇ ਫੈਕਟ ਹੈਗੇ ਆ ਉਹਨਾਂ ਨੂੰ ਝੁਠਾਇਆ ਨਹੀਂ ਜਾ ਸਕਦਾ। ਸੋ ਫੈਕਟ ਇਹ ਹੈ ਕਿ ਅੱਜ ਜਿਹੜੀ ਕੈਲੀਫੋਰਨੀਆ ਦੀ 95 ਸਾਲ ਪੁਰਾਣੀ ਕੰਪਨੀ ਆ ਸਰਟੀਫਾਈਡ ਫਰੇਟ ਲੋਜਿਸਟਿਕਸ CFL, ਇਹਨਾਂ ਨੇ ਆਪਣਾ ਜਿਹੜਾ ਆਪਰੇਸ਼ਨ ਹੈਗਾ ਉਹ ਠੱਪ ਕਰ ਦਿੱਤਾ ਹੈਗਾ, ਉਹਨਾਂ ਨੇ ਬੰਦ ਕਰ ਦਿੱਤਾ ਹੈਗਾ। ਸੋ ਇਹਨਾਂ ਦੇ ਕੋਲ ਤਕਰੀਬਨ 157 ਵਰਕਰ ਸੀਗੇ, ਜਿਸ 'ਚ 101 ਜਿਹੜੇ ਸੀਗੇ ਉਹ ਲੌਂਗ ਹਾਲ ਲੋਕਲ ਡਰਾਈਵਰ ਸੀਗੇ, ਜਿਹੜੇ ਕਿ ਇਸ ਸੈਟਰਡੇ ਨੂੰ ਲੇ ਆਫ ਹੋ ਜਾਣੇ। ਸੋ ਇਹ ਕੰਪਨੀ ਬਹੁਤ ਹੀ ਪੁਰਾਣੀ ਸੀਗੀ ਔਰ ਇਸ ਕੰਪਨੀ ਦਾ ਇਹ ਕਹਿਣਾ ਆ ਕਿ ਅਸੀਂ ਜਿਹੜਾ ਕੰਮ ਹੈਗਾ ਆ ਉਹ ਬਿਲਕੁਲ ਹੀ ਮਤਲਬ ਕਿ ਅਫੋਰਡੇਬਿਲਿਟੀ ਤੋਂ ਬਾਹਰ ਜਾ ਚੁੱਕਾ ਹੈਗਾ। ਇੰਨੇ ਕੁ ਰੇਟ ਜਿਹੜੇ ਆ ਉਹ ਡਾਇਰ ਸਿਚੁਏਸ਼ਨ ਥੱਲੇ ਹੈਗੇ ਆ, ਕਾਸਟ ਆਫ ਆਪਰੇਸ਼ਨ ਇੰਨੀ ਜ਼ਿਆਦਾ ਵੱਧ ਚੁੱਕੀ ਆ। ਸੋ ਅਸੀਂ ਜਿਹੜਾ ਇਸ ਚੀਜ਼ ਦੇ ਵਿੱਚ ਬਿਲਕੁਲ ਮਤਲਬ ਕਿ ਕੰਟਰੋਲ ਨਹੀਂ ਕਰ ਪਾ ਰਹੇ। ਤੇ ਇੱਕ ਚੀਜ਼ ਹੋਰ ਰਾਜਕਰਨ ਮੈਂ ਦੱਸ ਦਿਆਂ
ਕਿ ਜਦੋਂ ਆਪਾਂ ਗੱਲ ਕਰਦੇ ਹੈਗੇ ਕਿ ਸ਼ਾਇਦ ਟਰੱਕਿੰਗ ਕੰਪਨੀਜ਼ ਹੀ ਇਫੈਕਟ ਹੋ ਰਹੀਆਂ ਜਾਂ ਸ਼ਾਇਦ ਬ੍ਰੋਕਰਸ ਅਜੇ ਵੀ ਸਟਿਲ ਦੇ ਆਰ ਮੇਕਿੰਗ ਮਨੀ, ਹੈ ਨਾ। ਠੀਕ ਹੈ। ਕੌਨਵੋਏ ਜਿਹੜੀ ਕੰਪਨੀ ਹੈਗੀ ਆ, ਬਹੁਤ ਵੱਡੀ ਕੰਪਨੀ ਹੈਗੀ ਆ, ਲਾਸਟ ਈਅਰ $3 ਬਿਲੀਅਨ ਦੀ ਇਵੈਲੂਏਸ਼ਨ ਹੋਈ ਸੀ ਇਹਦੀ। ਕੌਨਵੋਏ ਜਿਹੜੀ ਕੰਪਨੀ ਹੈਗੀ ਆ, ਉਹਨਾਂ ਨੇ ਡਿਜੀਟਲ ਬ੍ਰੋਕਰ ਹੈਗੇ ਆ, ਇਹ ਕਾਫੀ ਵੱਡੀ ਕੰਪਨੀ ਬਣ ਗਈ ਸੀਗੀ, ਔਰ ਇਹਨਾਂ ਨੇ ਵੀ ਆਪਣੇ ਕੱਲ ਜਿਹੜੇ ਆ ਸਾਰੇ ਲੋਡ ਬੋਰਡਸ ਤੋਂ ਕੈਂਸਲ ਕਰ ਦਿੱਤੇ ਹੈਗੇ ਆ, ਟੋਟਲੀ ਮਤਲਬ ਕਿ ਵਾਈਪ ਆਊਟ ਕੀਤਾ ਹੈਗਾ। ਨਾਟ ਕਿ ਉਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਬੈਂਕਰਪਸੀ ਦਾ ਅਜੇ, ਪਰ ਬ੍ਰੋਕਰੇਜ ਜਿਹੜੀ ਹੈਗੀ ਆ ਮਤਲਬ ਕਿ ਕਾਫੀ ਦੇਰ ਤੋਂ ਇਹ ਟਰਾਈ ਕਰ ਰਹੀ ਸੀਗੀ ਕਿ ਕਿ ਅਸੀਂ ਜਾਂ ਸੇਲ ਕਰ ਸਕੀਏ ਜਾਂ ਆਪਾਂ ਟੈਕਨੋਲੋਜੀ ਸਾਈਡ ਸੇਲ ਕਰ ਦਈਏ ਜਾਂ ਕੁਛ ਕਰ ਦਈਏ। ਸੋ ਇਹ ਚੀਜ਼ਾਂ ਜਿਹੜੀਆਂ ਸੀ, ਇਹ ਕੰਪਨੀ ਜਿਹੜੀ ਹੈਗੀ ਇਹਨਾਂ ਨੇ ਆਪਣਾ ਸਾਰਾ ਜਿਹੜਾ ਲੋਡ ਹੈਗੇ ਆ ਉਹ ਟੋਟਲੀ 100% ਕੈਂਸਲ ਕਰ ਦਿਆ। 48 ਆਵਰਸ ਦਾ ਟਾਈਮ ਦਿੱਤਾ ਹੈਗਾ, 48 ਆਵਰਸ ਸਮਥਿੰਗ ਮੇਜਰ ਹੈਪਨਿੰਗ। ਸੋ ਇਹ ਵੀ ਜਿਹੜਾ ਆ ਬਹੁਤ ਵੱਡਾ ਸਟੈਪ ਹੈਗਾ, ਕਿਉਂਕਿ ਇਹ ਕੰਪਨੀ ਜਿਹੜੀਆਂ ਹੈਗੀਆਂ ਬਹੁਤ ਵੱਡਾ ਜਿਹੜਾ ਹਿੱਸਾ ਹੈਗਾ ਬ੍ਰੋਕਰੇਜ ਦਾ ਉਹ ਹੈਂਡਲ ਕਰਦੀਆਂ ਹੈਗੀਆਂ। ਸੋ ਜੇ ਆਪਾਂ ਇੱਥੇ ਗੱਲ ਥੋੜੀ ਜਿਹੀ ਕਰੀਏ ਕਿ ਕਿਸ ਸਾਈਡ ਨੂੰ ਫਰਕ ਪੈ ਰਿਹਾ ਹੈਗਾ, ਸੋ ਇਹ ਦੇਖੋ ਤੁਸੀਂ, ਜਿਹੜਾ ਪਹਿਲਾਂ ਆਪਾਂ ਗੱਲ ਕੀਤੀ ਕੰਪਨੀ 95 ਈਅਰ ਓਲਡ ਕੰਪਨੀ ਜਿਹੜੀ ਹੈ ਬੰਦ ਹੋਈ ਹੈ, ਉਹਦੇ ਉੱਤੇ ਉਹਨੂੰ ਕਾਸਟ ਆਫ ਆਪਰੇਸ਼ਨ ਦਾ ਫਰਕ ਪਿਆ ਹੈਗਾ, ਲੋ ਰੇਟ ਦਾ ਫਰਕ ਪਿਆ ਹੈਗਾ। ਉੱਥੇ ਹੀ ਦੂਜੇ ਬੰਨੇ ਜਿਹੜੀ ਆ ਕੌਨਵੋਏ ਕੰਪਨੀ ਹੈਗੀ ਆ, ਇਹ ਡਿਜੀਟਲ ਬ੍ਰੋਕਰ ਹੈਗੀ ਆ, ਇਹਦੇ ਕੋਲ ਐਸੈਟਸ ਨਹੀਂ ਹੈਗੇ, ਇਹਦੇ ਕੋਲ ਉਹ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਚੀਜ਼ਾਂ ਨਾਰਮਲ ਟਰੱਕਿੰਗ ਕੰਪਨੀ ਕੋਲ ਹੁੰਦੀਆਂ। ਇਹਨੂੰ ਵੀ ਇੱਥੇ ਅਸਰ ਪੈ ਰਿਹਾ ਹੈਗਾ। $3 ਬਿਲੀਅਨ ਦੀ ਕੰਪਨੀ ਲਾਸਟ ਈਅਰ ਇਵੈਲੂਏਟ ਹੋਈ ਆ, ਇਹ ਵੀ ਜਿਹੜੀ ਆ ਇਸ ਵੇਲੇ ਖਤਰੇ 'ਚ ਆ। ਔਰ ਉਸ ਤੋਂ ਬਾਅਦ ਮੈਂ ਤੀਜਾ ਜਿਹੜਾ ਫੈਕਟਰ ਇੱਥੇ, ਤੀਜੀ ਜਿਹੜੀ ਚੀਜ਼ ਮੈਂ ਗੱਲ ਕਰਨੀ ਚਾਹੁੰਦਾ ਉਹ ਹੈਗੀ ਆ ਪ੍ਰਾਈਮਾ ਵਵੋਨਾ। ਇਹ ਪ੍ਰੋਡਿਊਸਰ ਹੈਗੇ, ਬਿਗੇਸਟ ਪ੍ਰੋਡਿਊਸਰ ਹੈਗੇ ਆ ਸਟੋਨ ਫਰੂਟ ਦੇ, ਸੈਂਟਰਲ ਫ੍ਰੈਜ਼ਨੋ ਏਰੀਆ 'ਚ ਬਿਗੇਸਟ ਪ੍ਰੋਡਿਊਸਰ ਹੈਗੇ ਆ ਸਟੋਨ ਫਰੂਟ ਦੇ। ਸੋ ਇਹਨਾਂ ਨੂੰ ਜਿਹੜਾ ਆ ਐਰਕੀ ਇਹਨਾਂ ਦੀ ਕੁਛ ਪਾਰਟਨਰਸ਼ਿਪ ਦੀ ਪ੍ਰੋਬਲਮ ਵੀ ਹੈਗੀ ਆ, ਉਹਦੇ ਕਰਕੇ ਵੀ ਇਹਨਾਂ ਦੀ ਸਿਚੁਏਸ਼ਨ ਚੱਲ ਰਹੀ ਸੀਗੀ। 8000 ਇੰਪਲੋਈ ਹੈਗਾ। ਇਹਨਾਂ ਨੇ ਚੈਪਟਰ 11 ਬੈਂਕਰਪਸੀ ਜਿਹੜੀ ਫਾਈਲ ਕੀਤੀ ਆ ਹੁਣ ਅਕਤੂਬਰ 13 ਨੂੰ। ਉਹਦੇ ਵਿੱਚ ਇਹਨਾਂ ਨੇ ਬਿਗੇਸਟ ਰੀਜ਼ਨ ਦੱਸਿਆ ਹੈਗਾ ਵੈਦਰ ਨੂੰ, ਇਹਨਾਂ ਦੀ ਪ੍ਰੋਡਕਸ਼ਨ ਨੂੰ, ਵੈਦਰ ਨੂੰ ਤੇ ਹੋਰ ਕਾਸੇ ਨੂੰ। ਜਿੰਨੀ ਕਿ ਇਹਨਾਂ ਨੇ ਇੱਕ ਰੇਂਜ ਦੇ ਵਿੱਚ ਪ੍ਰੋਡਕਸ਼ਨ ਕੀਤੀ ਆ, ਉਹ ਕਹਿੰਦੇ ਬੈਸਟ ਪ੍ਰੋਡਕਸ਼ਨ ਹੋਈ ਆ ਈਅਰਸ ਦੇ ਵਿੱਚ, ਹੈ ਨਾ। ਅਸੀਂ ਪਰ ਫਿਰ ਵੀ ਜਿਹੜਾ ਮੌਸਮ ਦੇ ਅਸਰ ਕਰਕੇ ਜਿਹੜਾ ਫਰਕ ਪਿਆ ਹੈਗਾ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜੀਆਂ ਚੀਜ਼ਾਂ ਦਾ ਆਪਾਂ ਫੈਕਟਰ ਗਿਣਦੇ ਆ ਰਹੇ ਹਾਂ ਪਿਛਲੇ 3 ਸਾਲਾਂ ਤੋਂ, ਆਪਾਂ ਕਹਿੰਦੇ ਆ ਰਹੇ ਹਾਂ ਕਾਸਟ ਆਫ ਪ੍ਰੋਡਕਸ਼ਨ, ਕਾਸਟ ਆਫ ਆਪਰੇਸ਼ਨ, ਵੈਦਰ, ਇਹ ਸਾਰੀਆਂ ਚੀਜ਼ਾਂ ਦਾ ਇਫੈਕਟ ਆਪਾਂ ਸਾਹਮਣੇ ਦੇਖ ਰਹੇ ਹਾਂ। ਔਰ ਇਹਦੇ 'ਚ ਆਪਾਂ ਇਹ ਗੱਲ ਇਹ 'ਚ ਦੋ ਰਾਏ ਨਹੀਂ ਹੈਗੀ ਕਿ ਸ਼ਾਇਦ ਬ੍ਰੋਕਰ ਬਹੁਤ ਜ਼ਿਆਦਾ ਪੈਸੇ ਬਣਾ ਰਿਹਾ ਹੈਗਾ। ਇਹ ਇੱਕ ਆਪਣਾ ਇੱਕ ਸੋਚਣੀ ਹੈਗੀ ਆ ਕਿ ਬ੍ਰੋਕਰ ਪੈਸੇ ਬਣਾਉਂਦਾ ਹੈਗਾ। ਜਦੋਂ ਡਾਊਨਫਾਲ ਹੋ ਰਿਹਾ, ਜਦੋਂ ਇਹ ਚੀਜ਼ਾਂ ਹੋ ਰਹੀਆਂ ਨਾ, ਉਦੋਂ ਹਰ ਇੱਕ ਬੰਦਾ ਇਫੈਕਟ ਕਰਦਾ ਹੈ, ਨਾਟ ਜਸਟ ਵਨ। ਸੋ ਇਸ ਕਰਕੇ ਆਪਾਂ ਇਹ ਗੱਲ ਕਰਦੇ ਹਾਂ ਵੀ ਜਿੱਥੇ ਵੀ ਜਦੋਂ ਅਸੀਂ ਇਹ ਗੱਲ ਆਪਾਂ ਕਹਿ ਰਹੇ ਹਾਂ ਕਿ ਤੁਹਾਨੂੰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸੋਚ ਕੇ ਚੱਲਣੀਆਂ ਚਾਹੀਦੀਆਂ, ਇਹ ਫੈਕਟਰ ਕੈਲਕੂਲੇਟ ਕਰਕੇ ਚੱਲਣੇ ਚਾਹੀਦੇ ਆ। ਸੋ ਇਹਨਾਂ ਫੈਕਟਰ ਦੇ ਉੱਤੇ ਹੀ ਧਿਆਨ ਦੇ ਕੇ ਤੁਹਾਨੂੰ ਇਸ ਵੇਲੇ ਸਾਰਿਆਂ ਨੂੰ ਵੱਡੀ ਚੀਜ਼ ਹੈ ਕਾਸਟ ਕਟਿੰਗ। ਜੇ 20 ਟਰੱਕ ਨਹੀਂ ਚਲਾ ਪਾ ਰਹੇ, ਜੇ 10 ਚਲਾ ਸਕਦੇ ਆ, 5 ਚਲਾ ਸਕਦੇ ਆ, ਕੁਝ ਵੀ ਕਰ ਸਕਦੇ, ਕਾਸਟ ਕਟਿੰਗ ਜਿਹੜੀ ਆ ਉਹ ਮੇਜਰ ਚੀਜ਼ ਆ। ਜੀ ਦੇਖੋ ਵੀ ਹੁਣ ਕਈਆਂ ਨੇ ਸੋਚਣਾ ਵੀ ਲੈ ਇਹ ਤਾਂ ਛੋਟੀਆਂ ਕੰਪਨੀਆਂ, ਜਾਂ ਕੌਨਵੇ ਦੀ ਗੱਲ ਕਰਦੇ ਜਾਈਏ, ਕੌਨਵੇ ਦੇ ਜਿਹੜੇ ਬੈਕਅਪ ਸੀਗੇ ਜੈਫ ਬੀਜ਼ੋਸ ਐਮਾਜ਼ੋਨ ਵਾਲਾ ਤੇ ਬਿਲ ਗੇਟਸ ਮਾਈਕਰੋਸਾਫਟ ਵਾਲਾ। ਕੱਲਾ ਇਹ ਹੁਣ ਉਹਨਾਂ ਨੇ ਆਪਰੇਸ਼ਨ ਨਹੀਂ ਬੰਦ ਕੀਤਾ, ਹੰਡਰਡਸ ਆਫ ਜੌਬਸ ਵੀ ਉਹਨਾਂ ਦੀਆਂ ਚਲੇ ਜਾਣੀਆਂ ਹੈਗੀਆਂ। ਇੱਕ ਟਾਈਮ ਦੇ ਉੱਤੇ 1500 ਤੋਂ ਵੱਧ EMPLOYEE ਸੀਗੇ ਕੌਨਵੋਏ ਦੇ ਕੋਲ, ਤੇ ਉਹਨਾਂ ਨੂੰ ਘਟਾ ਕੇ 500 ਰਹਿ ਗਏ ਸੀ। ਤੇ ਹੁਣ ਲੱਗਦਾ ਵੀ ਜਿਹੜੇ 500 ਆ ਉਹਨਾਂ ਦੀ ਵੀ ਜਿਹੜੀ ਆ ਛੁੱਟੀ ਹੋ ਜਾਊਗੀ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਸਰਪ੍ਰਾਈਜ਼ ਆਇਆ ਹੈਗਾ। ਸੋ ਓਵਰਆਲ ਜੇ ਦੇਖਿਆ ਜਾਵੇ ਟਰੱਕਿੰਗ ਇੰਡਸਟਰੀ ਦੇ ਇਸ ਵੇਲੇ ਬਹੁਤ ਹੀ ਜਿਹੜਾ ਬੁਰਾ ਹਾਲ ਚੱਲ ਰਿਹਾ ਹੈਗਾ, ਜਿਸ ਤਰ੍ਹਾਂ ਰਮਨ ਭਾਜੀ ਨੇ ਦੱਸਿਆ ਹੀ ਆ, ਇਕਵਿਪਮੈਂਟ ਕਾਸਟ ਬਹੁਤ ਜ਼ਿਆਦਾ ਹੈ। ਹਾਂਜੀ, ਹਰ ਇੱਕ ਪਾਸੇ ਦਾ ਹੀ ਆ। ਔਰ ਜਿਹੜੀ ਨਿਊਜ਼ ਆ ਰਹੀ ਹੈਗੀ, ਜਿਹੜੀਆਂ ਸਾਡੇ ਕੋਲ ਇਸ ਵੇਲੇ ਖਬਰਾਂ ਹੈਗੀਆਂ ਕਿ ਮੋਰ ਜਿਹੜੀਆਂ ਬ੍ਰੋਕਰੇਜਸ ਹੈਗੀਆਂ, ਕਿਉਂਕਿ ਬ੍ਰੋਕਰੇਜਸ ਦਾ ਪ੍ਰੋਬਲਮ ਇਹ ਪੈ ਗਈ ਹੈ ਭਾਜੀ ਕਿ ਬ੍ਰੋਕਰੇਜਸ ਜਿਹੜੀ ਸੀ ਨਾ, ਇਹ ਜਦੋਂ ਮਤਲਬ ਕਿ ਗਰੋਥ ਹੋਈ ਆ
ਗਰੋਥ ਹੋਈ ਆ ਐਕਸੈਸਿਵ। ਮੈਂ ਇਹ ਹਮੇਸ਼ਾ ਤੋਂ ਗੱਲ ਕਰਦਾ ਆ ਰਿਹਾ ਕਿ ਐਕਸੈਸਿਵ ਗਰੋਥ ਜਿਹੜੀ ਆ ਉਹ ਗੁੱਡ ਨਹੀਂ ਹੁੰਦੀ। ਦੇਖੋ ਜਦੋਂ ਟੂ ਮਚ ਟੂ ਫਾਸਟ ਹੋ ਗਿਆ। ਹਾਂਜੀ, ਉਹ ਦੇਖੋ ਇਹਨਾਂ ਨੇ ਕੀ ਹੋਇਆ ਕਿ ਇਹਨਾਂ ਦੇ ਜਿਹੜੇ ਇਨਵੈਸਟਰਸ ਹੈਗੇ ਆ ਜਾਂ ਬੈਂਕਰਸ ਹੈਗੇ ਆ, ਸੋ ਦੇ ਪਿਕ ਅਪ ਦਾ ਮਨੀ, ਹੈ ਨਾ। ਤੇ ਮਨੀ ਜਿਹੜੀ ਸੀਗੀ ਉਹ ਜਿਹੜੀ ਇਨਵੈਸਟਰਸ ਕੋਲੋਂ, ਜਿੱਦਾਂ ਹੁਣ ਟਰੱਕਿੰਗ ਕੰਪਨੀ ਆ, ਟਰੱਕਿੰਗ ਕੰਪਨੀ ਫੈਕਟਰਿੰਗ ਕਰਾਉਂਦੀ ਆ, ਉਹ ਫੈਕਟਰਿੰਗ ਕਰਾਉਂਦੀ ਆ ਤੇ ਉਹ ਫੈਕਟਰਿੰਗ ਕਰਾ ਕੇ ਆਪਣਾ ਨਾ ਕੀ ਦਿੰਦੇ ਆ, ਉਹ ਤੋਂ ਦੂਜੇ ਬੰਨੇ ਉਹ ਆਪਣਾ ਕੰਮ ਕਰਦੀ ਆ, ਠੀਕ ਆ। ਇਹ ਬਿਲਕੁਲ ਵੀਕਲੀ ਬੇਸਿਸ ਦੇ ਉੱਤੇ ਕੰਮ ਹੁੰਦਾ ਆ, ਠੀਕ ਹੈ ਨਾ। ਤੇ ਜੇ ਉਹਨਾਂ ਦਾ ਕੰਮ ਡਾਊਨ ਜਾਣ ਲੱਗਦਾ ਤਾਂ ਵੀਕਲੀ ਬੇਸਿਸ ਨੂੰ ਪਤਾ ਲੱਗ ਜਾਂਦਾ ਕਿ ਭਾਈ ਮੈਂ ਨੈਗੇਟਿਵ ਹੋ ਰਿਹਾ ਜਾਂ ਮੇਰੀ ਪ੍ਰੋਬਲਮ ਆ ਰਹੀ ਹੈ। ਇਹ ਜਿਹੜੀਆਂ ਕੰਪਨੀਆਂ ਹੈਗੀਆਂ, ਇਹਨਾਂ ਦੇ ਕੋਲ ਫੈਕਟਰਿੰਗ, ਇਹਨਾਂ ਦੀ ਜਿਹੜੀ ਆਪਣੀ ਜਿਹੜੇ ਇਹਨਾਂ ਦੇ ਰੈਵਨਿਊ ਹੈਗਾ ਆ, ਜਾਂ ਜਿਹੜਾ ਇਹਨਾਂ ਦੀ ਜਿਹੜੀ ਇਨਵੋਇਸਿੰਗ ਹੈਗੀ ਆ, ਜਦੋਂ ਉਹਦੇ ਅਗੇਂਸਟ ਤੇ ਲੋਨ ਲੈਣਾ ਸ਼ੁਰੂ ਕਰ ਦਿੰਦੇ ਟੂ ਗਰੋਥ ਕਿਉਂਕਿ ਇੰਨੀ ਜ਼ਿਆਦਾ ਹੋ ਰਹੀ ਸੀਗੀ, ਸੋ ਇਹਨਾਂ ਨੇ ਮਨੀ ਉਹਦੇ ਅਗੇਂਸਟ ਲੈਣੀ, ਆਪਣੇ ਰਿਸੀਵੇਬਲ ਦੇ ਅਗੇਂਸਟ ਮਨੀ ਲੈਣੀ ਸ਼ੁਰੂ ਕਰ ਦਿੱਤੀ। ਹੁਣ ਰਿਸੀਵੇਬਲ ਜਿਹੜੇ ਸੀਗੇ ਉਹ ਜਦੋਂ ਤਾਂ 10,000 ਦਾ ਲੋਡ ਸੀਗਾ, 12,000 ਦਾ ਲੋਡ ਸੀ, ਉਹ ਰਿਸੀਵੇਬਲ ਵੱਡੇ ਸੀਗੇ, ਲੋਨ ਵੱਡੇ ਹੋ ਗਏ। ਹੁਣ ਇੱਕਦਮ ਜਿਹੜੇ ਸੀਗੇ ਲੋਡ ਘਟ ਗਏ, ਰੇਟ ਘਟ ਗਏ, ਠੀਕ ਆ। ਲੌਂਗੈਸਟ ਟਾਈਮ ਲਈ ਆਪਣੇ ਰੇਟ ਜਿਹੜੇ ਆ, ਕੰਟਰੈਕਟ ਰੇਟ ਜਿਹੜੇ ਆ ਉਹ ਥੱਲੇ ਰਹੇ ਆ। ਤੇ ਉਹ ਜਿਹੜੀ ਹੁਣ ਜਿਹੜੀ ਚੀਜ਼ ਆ, ਉਹਦੇ ਇਹਨਾਂ ਦੇ ਲੋਨ ਜਿਹੜੇ ਲਏ ਆ, ਜਿਹੜੇ ਇਹਨਾਂ ਨੇ ਉਹਦੇ ਵੱਡੇ ਆਪਣੇ ਰਿਸੀਵੇਬਲ ਦੇ ਅਗੇਂਸਟ ਲੋਨ ਲਏ ਸੀ, ਉਹ ਹੁਣ ਰਿਸੀਵੇਬਲ ਬਹੁਤ ਥੋੜੇ ਰਹਿ ਗਏ। ਤੇ ਉਸ ਤੋਂ ਅਗੇਨ ਇੱਕ ਹੋਰ ਚੀਜ਼ ਜਿਹੜੀ ਡਰਾਮੈਟਿਕ ਹੋਣ ਵਾਲੀ ਹੈ, ਮੈਂ ਇਸ ਚੀਜ਼ ਦੇ ਉੱਤੇ ਫਿਰ ਥੋੜਾ ਜ਼ੋਰ ਦੇ ਕੇ ਕਹੂੰਗਾ, ਜਿਹੜੀ ਹੁਣ ਹੋ ਰਹੀ ਹੈ ਕਿ ਮਿਡ ਅਕਤੂਬਰ ਤੋਂ ਲੈ ਕੇ ਤੇ ਮਾਰਚ ਅਪ੍ਰੈਲ ਤੱਕ ਬਿਡਿੰਗ ਸੀਜ਼ਨ ਹੁੰਦਾ ਆ ਲੇਨਸ ਦਾ। ਇਹਦੇ ਵਿੱਚ ਬਿਡਿੰਗ ਹੁੰਦੀ ਆ, ਠੀਕ ਹੈ ਨਾ। ਹੁਣ ਬਹੁਤ ਜ਼ਿਆਦਾ ਜਿਹੜੇ ਬ੍ਰੋਕਰਸ ਆ, ਬਹੁਤ ਜ਼ਿਆਦਾ ਜਿਹੜੇ ਲੋਕੀ ਆ, ਉਹ ਇੱਥੇ ਬਹੁਤ ਸਕੇਅਰਡ ਹੈਗੇ ਆ ਕਿ ਕਿਉਂਕਿ ਇਸ ਵੇਲੇ ਫਰੇਟ ਦਾ ਰੇਟ ਇੰਨਾ ਥੱਲੇ ਆ, ਔਰ ਬਿਡਿੰਗ ਜਿਹੜੀ ਆ ਉਹ ਜੇ ਇੰਨੀ ਥੱਲੇ ਹੋ ਗਈ ਤੇ ਜਦੋਂ ਇਹ ਜਾ ਕੇ ਮਾਰਚ ਅਪ੍ਰੈਲ ਦੇ ਵਿੱਚ ਉੱਠਣਾ ਕੰਮ, ਅਗਲੇ ਸਾਰੇ ਸਾਲ ਦੇ ਲਈ ਉਹਨੇ ਉਸ ਬਿਡ 'ਚ ਸਟੱਕ ਰਹਿਣਾ। ਤੇ ਉੱਥੇ ਆਣ ਕੇ ਉਹ ਪੰਗਾ ਪੈ ਰਿਹਾ ਕਿ ਉਹ ਜਦੋਂ ਹੁਣ ਉਹ ਬਿਡ ਨਹੀਂ ਦੇ ਪਾ ਰਹੇ ਇੰਨੀ ਲੋ, ਕਿਉਂਕਿ ਉਹਨਾਂ ਨੂੰ ਪਤਾ ਕਿ ਮਾਰਚ ਅਪ੍ਰੈਲ ਜਾਂ ਅਗਲੇ ਸਾਲ ਕਿਸੇ ਟਾਈਮ ਵੀ ਜਦੋਂ ਜਾ ਕੇ ਰੇਟ ਉੱਪਰ ਜਾਣੇ ਆ, ਉਦੋਂ ਇਹ ਬਿਡਸ ਨੇ ਹੀ ਉਹਨਾਂ ਨੂੰ ਫਿਰ ਮਤਲਬ ਕਿ ਸਕੁਈਜ਼ ਕਰ ਦੇਣਾ ਆ। ਸੋ ਇਹ ਬੜੀ ਡਰਾਮੈਟਿਕ ਸਿਚੁਏਸ਼ਨ ਹੈਗੀ ਆ ਇਸ ਵੇਲੇ। ਬਿਡਿੰਗ ਸੀਜ਼ਨ ਸਟਾਰਟ ਆ, ਪਰ ਬਿਡਿੰਗ ਸੀਜ਼ਨ ਦੇ ਵਿੱਚ ਏਦਾਂ ਦਾ ਜਿਹੜਾ ਕੰਮ ਹੋਣਾ ਆ, ਉਹ ਕਿਤੇ ਨਾ ਕਿਤੇ ਇਹ ਦਰਸਾਉਂਦਾ ਆ ਕਿ ਇਹ ਜਿਹੜਾ ਆਉਣ ਵਾਲਾ ਸਮਾਂ ਹੈਗਾ, ਉਹਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਪ੍ਰੋਬਲਮਾਂ ਹੈਗੀਆਂ ਉਹ ਸ਼ਾਇਦ ਅੱਜ ਹੀ ਸ਼ੁਰੂ ਹੋ ਚੁੱਕੀਆਂ। ਇਹ ਅਕਸਰ ਗੱਲ ਕਰਦੇ ਆ ਵੀ ਜਿਹੜਾ ਟਰੱਕਿੰਗ ਇੰਡਸਟਰੀ ਆ, ਉਹ ਬੇਸਿਕਲੀ ਭਵਿੱਖਬਾਣੀ ਕਰਦੀ ਆ ਵੀ ਇਕਨੋਮੀ ਕਿੱਧਰ ਨੂੰ ਜਾਣੀ ਆ। ਹੁਣ ਕਾਫੀ ਚਿਰ ਤੋਂ ਆਪਾਂ ਇਹ ਸੁਣ ਰਹੇ ਸੀ, ਤੁਸੀਂ ਵੀ ਕਹਿ ਰਹੇ ਸੀਗੇ ਵੀ ਰੌਕ ਬਾਟਮ ਆ, ਪਰ ਜਿੱਦਾਂ ਦੇ ਹਾਲਾਤ ਬਣ ਰਹੇ, ਮੈਨੂੰ ਲੱਗਦਾ ਰੌਕ ਬਾਟਮ ਤੋਂ ਥੱਲੇ ਵੀ ਜਾਣ ਦੀਆਂ ਕਿ ਆਸਰਾਈਆਂ ਇਸ ਵਾਰ ਬਣ ਰਹੀਆਂ ਆ। ਤੇ ਇਹ ਸਾਰੇ ਵਾਟਰਸ ਨੂੰ ਕਿੱਦਾਂ ਟ੍ਰੈਡ ਕਰਨਾ ਹੈ, ਹੁਣ ਕਾਫੀ ਮੁਸ਼ਕਲਾਂ ਇਹਦਾ ਮਤਲਬ ਵਧਣ ਵਾਲੀਆਂ। ਦੇਖੋ ਅਸੀਂ ਆਪਾਂ ਹਰਜੋਤ ਭਾਈ ਨੇ ਜਿੱਦਾਂ ਕਿਹਾ ਕਿ ਇਹ ਮਤਲਬ ਕਿ ਬਹੁਤ ਦੇਰ ਬਾਅਦ ਏਦਾਂ ਦਾ ਸਿਚੁਏਸ਼ਨ ਖੜੀ ਹੋਈ ਆ। ਅਸੀਂ ਅਪਸ ਐਂਡ ਡਾਊਨ ਦੇਖੇ ਆ, ਆਪਾਂ ਟਰੈਕਿੰਗ ਦੇ ਵਿੱਚ ਆਉਂਦੇ ਦੇਖਿਆ, ਹਰ 10 ਸਾਲ ਬਾਅਦ ਅਪਸ ਐਂਡ ਡਾਊਨ ਚੱਲਦੇ ਰਹਿੰਦੇ ਆ, 6 ਸਾਲ ਬਾਅਦ 7 ਸਾਲ ਬਾਅਦ ਕੁਛ ਨਾ ਕੁਛ ਚੱਲਦਾ ਰਹਿੰਦਾ, ਠੀਕ ਹੈ ਨਾ। ਇਹ ਜਿਹੜੇ ਅਪਸ ਐਂਡ ਡਾਊਨ ਇੱਕ ਨੋਰਮਲ ਜਿਹੜੀ ਇਕੋਨਮੀ ਆ, ਨੋਰਮਲ ਜਿਹੜੀਆਂ ਚੀਜ਼ਾਂ ਹੈਗੀਆਂ ਉਹਦੇ ਵਿੱਚ ਚੱਲ ਰਹੇ ਸੀਗੇ, ਸਾਰਾ ਕੁਛ ਨੋਰਮਲ ਤੁਰ ਰਿਹਾ ਸੀਗਾ। ਪ੍ਰੋਬਲਮ ਜਿਹੜੀ ਆ, ਇੱਕ ਐਕਸਟਰਾਆਰਡੀਨਰੀ ਪ੍ਰੋਬਲਮ ਜਿਹੜੀ ਆ ਉਹ ਹੋਈ ਆ, ਜਿਹੜੀ ਕਿ ਕੋਵਿਡ ਆਇਆ ਹੈਗਾ। ਕੋਵਿਡ ਆਉਣ ਕਰਕੇ ਉਸ ਤੋਂ ਬਾਅਦ ਗਵਰਨਮੈਂਟਸ ਨੇ ਪੈਨਿਕ ਹੋ ਕੇ ਜਿਹੜੀ ਮਨੀ ਡਿਸਟਰੀਬਿਊਸ਼ਨ ਕੀਤੀ, ਐਕਸੈਸਿਵ ਮਨੀ ਡਿਸਟਰੀਬਿਊਸ਼ਨ ਕੀਤੀ ਆ, ਐਕਸੈਸਿਵ ਪੈਸਾ ਦਿੱਤਾ ਆ, ਉਹ ਜਿਹੜਾ ਸੀਗਾ ਉਸ ਚੀਜ਼ ਨੇ ਸਾਨੂੰ ਬਿਲਕੁਲ ਨਾ ਜਿੱਦਾਂ ਉਹ ਸਾਡੇ ਦਿਲ ਚੋਂ ਡਰ ਕੱਢਤਾ। ਤੇ ਮਤਲਬ ਇਹ ਵੀ ਬਸ ਜੋ ਹੈ ਮਤਲਬ ਕਿ ਕੋਈ ਪ੍ਰਾਪਰਟੀ, ਕੋਈ ਚੀਜ਼ਾਂ, ਮਤਲਬ ਹੈਰਾਨੀ ਵਾਲੀ ਗੱਲ ਹੈ ਯਾਰ। ਤੁਸੀਂ ਆਪ ਸੋਚੋ ਕਿ ਜਿਹੜੇ ਟਰੱਕਾਂ ਦੇ ਰੇਟ ਅਸੀਂ 1,06,000 ਦਾ ਟਰੱਕ 2006 ਦੇ ਵਿੱਚ ਲਿਆ ਸੀ ਬ੍ਰੈਂਡ ਨਿਊ, ਤੇ ਉਹ 2019 ਤੱਕ ਆਉਂਦੇ ਮਤਲਬ 16 ਸਾਲਾਂ 'ਚ 14 ਸਾਲਾਂ ਦੇ ਵਿੱਚ ਉਹ ਟਰੱਕ ਦਾ ਰੇਟ 1,30,000 1,35,000 ਦੇ ਲਾਗੇ ਗਿਆ ਸੀਗਾ, 1,06,000 ਤੋਂ। ਤੇ ਮੁੜ ਕੇ 1 ਸਾਲ ਦੇ ਵਿੱਚ ਹੀ ਉਹ 1.5 ਲੱਖ ਵਾਲਾ ਟਰੱਕ 2.5 ਲੱਖ ਦਾ ਕਿਸ ਤਰ੍ਹਾਂ ਜਾ ਸਕਦਾ, ਠੀਕ ਹੈ ਨਾ। ਸੋ ਇਹ ਚੀਜ਼ ਜਿਹੜੀ ਆ ਇਹ ਵਿਚਾਰਨ ਵਾਲੀ ਆ। ਪਰ ਆਪਣੀ ਅੱਜ ਵੀ ਬਹੁਤ ਵਾਰੀ ਸਾਨੂੰ ਕਾਲਸ ਆਉਂਦੀਆਂ
ਕਿ ਤੁਸੀਂ ਮਤਲਬ ਕਿ ਅਸੀਂ ਟਰੱਕ ਲੈਣ ਲੱਗੇ ਹਾਂ ਜਾਂ ਕਰਨ ਲੱਗੇ ਹਾਂ, ਮੈਂ ਉਹਨਾਂ ਨੂੰ ਇਹੋ ਹੀ ਕਹੀਦਾ ਮੈਂ ਕਿਹਾ ਨੰਬਰਸ ਤਾਂ ਸੋਚ ਲਓ ਪਹਿਲਾਂ ਕਿ ਟਰੱਕ ਤਾਂ ਲੈਣ ਲੱਗੇ ਹਾਂ, ਵਾਟ ਯੂ ਕੈਨ ਡੂ ਵਿਦ ਇਟ, ਠੀਕ ਹੈ ਨਾ। ਈਵਨ ਤਾਂ ਇੱਥੇ ਤਾਂ ਜਿਨ੍ਹਾਂ ਦੇ ਟਰੱਕ ਪੇ ਆਫ ਆ ਉਹਨਾਂ ਨੂੰ ਅਫੋਰਡ ਕਰਨਾ ਔਖਾ ਹੋਇਆ ਪਿਆ ਕਿ ਜਿਸ ਤਰ੍ਹਾਂ ਲੋਕਾਂ ਦੀਆਂ ਰੋਜ਼ ਕਹਾਣੀਆਂ ਆਉਂਦੀਆਂ। ਔਰ ਉਸ ਤੋਂ ਉੱਤੇ ਹਰਜੋਤ ਭਾਜੀ ਫਰਾਡ ਜਿਹੜਾ ਇੰਨਾ ਵੱਧ ਚੁੱਕਾ ਆ। ਮੈਂ ਅੱਜ ਇੱਕੋ ਹੀ ਗੱਲ ਇੱਕ ਸਿੰਪਲੀ ਕਹਿਣਾ ਹੈ ਕਿ ਜੇ ਇੱਕ ਕਾਫੀ ਇਹਦੀਆਂ ਜਿਹੜੀਆਂ ਕਾਲਸ ਆਈਆਂ ਹੈਗੀਆਂ ਕਿ ਜੇ ਤੁਹਾਨੂੰ ਕੋਈ ਖਾਸ ਕਰਕੇ ਐਮਾਜ਼ੋਨ ਦਾ ਲੋਡ ਕੋਈ ਥਰਡ ਬ੍ਰੋਕਰ ਕੋਲੋਂ ਤੁਸੀਂ ਥਰਡ ਮੈਨ ਕੋਲੋਂ ਲੈਂਦੇ ਆ ਨਾ ਤੇ ਉਹਦੇ 'ਚ ਬਚ ਜਾਓ। ਮੈਨੂੰ ਪਿਛਲੇ ਵੀਕ ਕਾਲ ਆਈ ਹੈਗੀ ਆ, ਕਿਸੇ ਨੇ ਥਰਡ ਪਾਰਟੀ ਦੇ ਲੋਡ ਚੁਕਾਇਆ ਐਮਾਜ਼ੋਨ ਦਾ, ਭਾਜੀ 4 ਮਹੀਨੇ ਹੋ ਗਏ ਉਹਨਾਂ ਨੂੰ ਟ੍ਰੇਲਰ ਆਪਣੇ ਦੇ ਵਿੱਚ ਲੋਡ ਲੈ ਕੇ ਤੁਰੇ ਫਿਰਦੇ ਨੂੰ। 4 ਮਹੀਨੇ ਉਹਨਾਂ ਦਾ ਲੋਡ ਐਮਾਜ਼ੋਨ ਲਾ ਨਹੀਂ ਰਹੀ। 1.5 ਲੱਖ ਤੋਂ 2 ਲੱਖ ਡਾਲਰ ਦਾ ਸਮਾਨ ਐਮਾਜ਼ੋਨ ਦਾ ਲਈ ਫਿਰਦੇ ਆ ਤੇ ਡਰਦੇ ਆ ਵੀ ਜੇ ਵੇਚਾਂਗੇ ਤਾਂ ਫਸਾਂਗੇ ਤੇ ਲੈ ਕੇ ਜਾਈਏ ਤੇ ਜਾਈਏ ਕਿੱਥੇ। 4 ਮਹੀਨੇ ਉਹ ਚੱਲੇ ਟ੍ਰੇਲਰ ਫਸੇ ਨੂੰ। ਦੇਖ ਲਓ ਹੁਣ ਕੀ ਇੱਥੇ ਜਿਹੜਾ ਉਹ ਕੀ ਮਤਲਬ ਤੁਸੀਂ ਕਰ ਸਕਦੇ ਕਰੂਗਾ, ਆ, ਕੀ ਕਰੋਗੇ, ਯਾਰ। ਹੈ ਨਾ। ਸੋ ਬਚੋ ਜਿੰਨਾ ਬਚ ਸਕਦੇ ਆ। ਇਸ ਲਾਲਚ ਨਾ ਆਓ ਕਿ ਵੱਧ ਫਰੇਟ ਆ, ਵੱਧ ਪੈਸੇ ਆ, ਵੱਧ ਚੀਜ਼ ਹੋਈ ਆ, ਇਸ ਚੀਜ਼ 'ਚ ਨਾ ਆਓ। ਜਿਹੜੀ ਡਿਊ ਡਿਲੀਜੈਂਸ ਕਰੋ, ਜਿਹੜੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਦੋਂ ਤੁਹਾਡੇ ਕੋਲ ਕੋਈ ਲੋਡ ਆਉਂਦਾ ਆ ਕਿੱਦਾਂ ਇੱਦਾਂ ਤੁਹਾਨੂੰ ਕੋਈ ਸ਼ੱਕ ਪੈਂਦਾ ਆ। ਕੱਲ ਵੀ ਇੱਕ ਭੈਣ ਜੀ ਉਹਨਾਂ ਦੀ ਕਾਲ ਆਈ, ਉਹਨਾਂ ਨੇ ਲੋਡ ਚੁੱਕਿਆ ਔਰ ਉਹਨਾਂ ਨੂੰ ਸਮਝ ਆ ਗਈ ਕਿ ਲੱਗਦਾ ਕਿਤੇ ਗਲਤ ਆ। ਉਹਨਾਂ ਨੇ ਪਤਾ ਕੀਤਾ, ਅਲਟੀਮੇਟਲੀ ਜਿੱਥੇ ਲੋਡ ਲਾਉਣਾ ਸੀ ਉੱਥੇ ਤੱਕ ਪਹੁੰਚਦੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਫਰਾਡ ਹੋ ਗਿਆ ਉਹਨਾਂ ਨੂੰ। ਜੀ। ਸੋ ਬਹੁਤ ਸਾਰੇ ਜਿਹੜੇ ਆਰਟੀਕਲਸ ਆ ਮੈਂ ਰਮਨ ਜੀ ਦੇਖਦਾ ਰਹਿੰਦਾ ਵੀ ਉਹਨਾਂ ਦੇ ਥੱਲੇ ਕਮੈਂਟ ਜਾਂ ਹੋਰ ਬਹੁਤ ਸਾਰੇ ਜਿਹੜੇ ਟਰੱਕਰ ਆ ਉਹ ਕਹਿੰਦੇ ਵੀ ਯਾਰ ਟਰੰਪ ਵੇਲੇ ਸਹੀ ਸੀ, ਪ੍ਰੈਜ਼ੀਡੈਂਟ ਵੇਲੇ ਘੱਟੋ ਘੱਟ ਜਿਹੜੀ ਫਿਊਲ ਕਾਸਟ ਤਾਂ ਮੈਨੇਜੇਬਲ ਸੀਗੀ ਤੇ ਹੁਣ ਸਾਰਾ ਕੁਝ ਜਿਹੜਾ ਆ ਉਹ ਆਊਟ ਆਫ ਹੈਂਡ ਹੈਗਾ। ਪਰ ਇੱਕ ਦੋ ਚੀਜ਼ਾਂ ਰਮਨ ਜੀ ਇਹ ਵੀ ਹੈਗੀਆਂ, ਸਰੋਤਿਆਂ ਨੂੰ ਵੀ ਕਾਲ ਕਰਦੇ ਜੇ ਤੁਹਾਡਾ ਕੋਈ ਕੁਐਸਚਨ ਹੈਗਾ ਬੇਨਤੀ ਕਰਦੇ ਜੇ ਤੁਸੀਂ ਕਾਲ ਕਰ ਸਕਦੇ ਆ 408 272 5200 4082725200। ਸੋ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਆ ਨਾ ਉਹਨਾਂ ਨੇ ਛੋਟੇ ਬਿਜ਼ਨੈਸਸ ਨੂੰ ਬਹੁਤ ਮਾਰਿਆ, ਖਾਸ ਕਰਕੇ ਐਮਾਜ਼ੋਨ ਤੇ ਵਾਲਮਾਰਟ ਨੇ। ਐਮਾਜ਼ੋਨ ਵਾਲਮਾਰਟ ਨੇ ਆਪਣੇ ਵੇਅਰ ਹਾਊਸ ਐਵਰੀ ਸਟੇਟ ਦੇ ਵਿੱਚ ਲਗਭਗ ਐਵਰੀ ਸ਼ਹਿਰ ਦੇ ਵਿੱਚ ਪੁੱਟ ਕਰ ਦਿੱਤੇ ਆ ਤੇ ਉਹ ਕਸਟਮਰਸ ਨੂੰ ਆਪਣੇ ਟਰੱਕ ਯੂਜ਼ ਕਰਕੇ ਡਾਇਰੈਕਟਲੀ ਸ਼ਿਪ ਜਿਹੜੇ ਕਰ ਰਹੇ ਹੈਗੇ ਆ। ਸੋ ਤੁਸੀਂ ਬਹੁਤ ਘੱਟ ਦੇਖੋਗੇ ਵੀ ਜਿਹੜੇ ਐਮਾਜ਼ੋਨ ਦੇ ਟਰੱਕ ਆ ਹੁਣ ਇੰਡੀਪੈਂਡੈਂਟ ਜੋ ਆ ਉਹ ਪੁੱਲ ਕਰਦੇ ਹੈਗੇ ਆ। ਐਮਾਜ਼ੋਨ ਡਾਇਰੈਕਟਲੀ ਚਾਈਨਾ ਤੋਂ ਸਮਾਨ ਲਿਆਂਦਾ ਤੇ ਸ਼ਿਪ ਕਰਦਾ ਸੈਲਰਸ ਨੂੰ ਵੇਅਰ ਹਾਊਸ ਤੋਂ। ਹੁਣ ਇੱਕ ਇਹ ਵੀ ਰੀਜ਼ਨ ਹੈਗਾ ਵੀ ਪਹਿਲਾਂ ਜੋ ਵੇਅਰ ਹਾਊਸ ਸੀ ਪੂਰੇ ਦਾ ਪੂਰਾ ਟਰੱਕ ਭਰ ਕੇ ਲਿਆਂਦੇ ਸੀ ਕਿਸੇ ਵੀ ਸਮਾਨ ਦਾ। ਹੁਣ ਕਿਉਂਕਿ ਲੌਜਿਸਟਿਕ ਸੌਫਟਵੇਅਰ ਆ ਗਿਆ, ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕਰਦੇ ਆ, ਬੜਾ ਸਮੂਥਲੀ ਕਹਿੰਦੇ ਇਹ ਚੱਲਦਾ, ਐਫੀਸ਼ੀਐਂਟਲੀ ਚੱਲਦਾ। ਇਹਦੇ ਵਿੱਚ ਜਿੰਨਾ ਸਮਾਨ ਚਾਹੀਦਾ ਉਨਾ ਹੀ ਉਹ ਆਰਡਰ ਕਰਦੇ ਹੈਗੇ ਆ, ਉਨਾ ਹੀ ਉਹਨੀ ਕਸਟਮਰ ਤੱਕ ਜਿਹੜਾ ਪਹੁੰਚਾਉਣਾ ਹੈਗਾ ਆ। ਤੇ ਇੱਕ ਜੇ ਸਿੰਪਲ ਸ਼ਬਦਾਂ 'ਚ ਆਪਾਂ ਕਹਿ ਦਈਏ ਵੀ ਐਮਾਜ਼ੋਨ ਤੇ ਹੋਰ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਆ ਉਹ ਟੈਕਨੋਲੋਜੀ ਨੂੰ ਯੂਜ਼ ਕਰ ਰਹੀਆਂ ਸਟ੍ਰੀਮਲਾਈਨ ਕਰਨ ਦੇ ਲਈ, ਸਪਲਾਈ ਚੇਨ ਦੇ ਲਈ, ਮਿਡਲਮੈਨ ਨੂੰ ਕੱਟ ਕਰ ਰਹੀਆਂ ਹੈਗੀਆਂ। ਇਹਦੇ ਲਈ ਜਿਹੜਾ ਇੰਡੀਪੈਂਡੈਂਟ ਟਰੱਕਰ ਕੰਪਨੀਜ਼ ਹੈਗੀਆਂ ਆ ਉਹਨਾਂ ਨੂੰ ਕੰਪੀਟ ਕਰਨਾ ਬਹੁਤ ਔਖਾ ਆ। ਜੀ ਆਪਣੇ ਨਾਲ ਕਾਲਰਸ ਵੀ ਜੁੜ ਰਹੇ ਆ। ਹਾਂਜੀ ਜੀ ਰਮਨ। ਇਸ ਤੋਂ ਪਹਿਲਾਂ ਨਾ ਮੈਂ ਇੱਕ ਗੱਲ ਕਰਦਾ ਹਰਜੋਤ ਭਾਈ, ਜਿਹੜੀ ਤੁਸੀਂ ਗੱਲ ਕੀਤੀ ਇਹ ਕੰਪਨੀਆਂ ਮਿਡਲਮੈਨ ਨੂੰ ਕੱਟ ਕਰ ਰਹੀਆਂ, ਨਹੀਂ ਮਿਡਲਮੈਨ ਨੂੰ ਕੱਟ ਨਹੀਂ ਕਰ ਰਹੀਆਂ, ਇਹ ਖੁਦ ਮਿਡਲਮੈਨ ਬਣ ਰਹੀਆਂ। ਮਿਡਲਮੈਨ ਦਾ ਹਿੱਸਾ ਰੱਖ ਰਹੇ ਆ, ਇਹ ਨਹੀਂ ਹੈਗਾ ਕਿ ਇਹ ਮਿਡਲਮੈਨ ਵਾਲਾ ਹਿੱਸਾ ਜਿਹੜਾ ਉਹ ਕੰਜ਼ਿਊਮਰ ਨੂੰ ਦੇ ਦੇਣਗੇ, ਇਹ ਉਹ ਵੀ ਹਿੱਸਾ ਰੱਖ ਰਹੇ ਆ। ਦੇ ਆਰ ਟਰਾਈਂਗ ਟੂ ਬੀ ਬੋਥ। ਸੋ ਇਹ ਇੱਥੇ ਇੱਕ ਸਿਚੁਏਸ਼ਨ ਨਹੀਂ ਕਿ ਆਹ ਹੁਣ ਜਿਹੜੀ ਕੌਨਵੇ ਦੀ ਸਿਚੁਏਸ਼ਨ ਹੈ, ਹੁਣ ਲੋਕੀ ਕਹਿੰਦੇ ਆ ਕਿ ਇਹ ਜੀ ਡਿਜੀਟਲ ਬ੍ਰੋਕਰ ਆ ਜੀ, ਇਹ ਇਹਨਾਂ ਨੇ ਮਿਡਲਮੈਨ ਕੱਟ ਕਰਤਾ। ਨਹੀਂ, ਮਿਡਲਮੈਨ ਨਹੀਂ ਕੱਟ ਕੀਤਾ, ਇਹਨਾਂ ਨੇ ਹੋਰ ਸਕੁਈਜ਼ ਕਰਤਾ ਉਸ ਚੀਜ਼ ਨੂੰ, ਕਿਉਂਕਿ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਬਿਲਕੁਲ ਸਕੁਈਜ਼ ਕਰੀ ਜਾਂਦੇ ਆ ਪ੍ਰੋਫਿਟਸ। ਜੀ ਜੀ ਬਿਲਕੁਲ। ਸੋ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200। ਰਣਦੀਪ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਸਾਰੇ ਵੀਰਾਂ ਨੂੰ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਤੇ ਭਾਜੀ ਉਹਨਾਂ ਨੇ ਹੁਣੇ ਗੱਲ ਕੀਤੀ ਕੌਨਵੇ ਦੀ, ਤੇ ਕੌਨਵੇ ਭਾਜੀ ਆਪਣੇ ਉਹ ਟ੍ਰੇਲਰ ਵੀ ਰੈਂਟ ਤੇ ਦੇਣ ਲੱਗ ਪਈ ਸੀਗੀ ਹੋਰ ਕੰਪਨੀਆਂ ਨੂੰ, ਤੇ APL ਵਗੈਰਾ ਉਹਨਾਂ ਨੇ ਕਈ ਚੀਜ਼ਾਂ ਕੀਤੀਆਂ ਹੋਈਆਂ ਸੀਗੀਆਂ ਆਪਣੀ ਕੰਪਨੀ ਦੇ ਵਿੱਚ। ਤੇ ਦੂਜੀ ਗੱਲ ਹੋਰ ਵੀ ਬਹੁਤ ਬ੍ਰੋਕਰ ਨੇ ਜਿਹੜੇ ਕੌਨਵੇ ਵਰਗੇ ਨੇ, ਜਿਹੜੇ ਇਸ ਮਾਰ ਦੇ ਥੱਲੇ ਆ ਰਹੇ ਨੇ। ਤਕਰੀਬਨ 510 ਬ੍ਰੋਕਰ ਹੋਰ ਜਿਹੜੇ ਵੱਡੇ ਵੱਡੇ ਨੇ ਅਮਰੀਕਾ ਦੇ ਵਿੱਚ,
ਉਹ ਫੇਲ ਹੋਣ ਦੀ ਕਤਾਰ ਤੇ ਪਹੁੰਚ ਚੁੱਕੇ ਨੇ, ਕਿਉਂਕਿ ਉਹਨਾਂ ਨੇ APM ਯੂਜ਼ ਕਰ ਰਹੇ ਸੀਗੇ। ਤੇ ਜਿਹੜੇ ਸਾਰੇ ਭਰਾਵਾਂ ਨੂੰ ਬੇਨਤੀ ਆ, ਸਾਰੇ ਟਰੱਕਰ ਭਰਾਵਾਂ ਨੂੰ, ਵੀ ਜਿਹੜਾ ਵੀ ਲੋਡ ਲੈਂਦੇ ਜੇ ਬੜਾ ਸੋਚ ਸਮਝ ਕੇ ਲਓ, ਕਿਉਂਕਿ ਜੇ ਤੁਹਾਨੂੰ ਤੁਹਾਡੀਆਂ ਫੈਕਟਰੀ ਕੰਪਨੀਆਂ ਨੂੰ ਤੁਹਾਡੇ ਪੈਸੇ ਨਾ ਮਿਲੇ ਤੇ ਇਹ ਕੰਪਨੀਆਂ ਬੈਂਕਰਪਟ ਹੋ ਗਈਆਂ ਤੇ ਅਲਟੀਮੇਟਲੀ ਤੁਹਾਨੂੰ ਵੀ ਬੈਂਕਰਪਸੀ 'ਚ ਜਾਣਾ ਪੈ ਸਕਦਾ ਹੈ। ਇਸ ਕਰਕੇ ਆਪਣਾ ਲੋਡ ਚੱਕੋ, ਕੇਸ ਬ੍ਰੋਕਰ ਕੋਲ ਚੱਕਣਾ ਆ, ਕੇਸ ਤੋਂ ਨਹੀਂ ਜ਼ਰੂਰ ਕਿਸੇ ਨਾ ਕਿਸੇ ਕੋ ਕੰਸਲਟੈਂਟ ਰਹੋ, ਵੀ ਕੰਸਲਟੇਸ਼ਨ ਲਓ ਜ਼ਰੂਰ, ਵੀ ਕਿਹੜੀ ਕੰਪਨੀ ਦਾ ਲੋਡ ਚੱਕਣਾ ਚਾਹੀਦਾ, ਕਿਹੜੀ ਦਾ ਨਹੀਂ। ਇਹ ਜਿਹੜੀ ਅੱਜ ਦੀ ਸਿਚੁਏਸ਼ਨ ਆ, ਇੰਨੀ ਡਾਇਰ ਸਿਚੁਏਸ਼ਨ ਆ ਕਿ ਜਿਹੜਾ ਤੁਸੀਂ ਇਮੈਜਿਨ ਹੀ ਨਹੀਂ ਕਰ ਸਕਦੇ। ਸੌਰੀ ਜੀ ਜੇ ਹੋਵੇ ਉਹਦੀ ਮੈਂ ਮਾਫੀ ਚਾਹੁੰਦਾ ਜੀ। ਮਿਹਰਬਾਨੀ, ਕੋਈ ਨਹੀਂ ਰਣਦੀਪ ਜੀ, ਧੰਨਵਾਦ ਜੀ। ਰਾਜਕਿਰਨ ਆਪਾਂ ਨੂੰ ਸੁਖਬੀਰ ਹੋਣੀ ਵੀ ਕਹਿ ਰਹੇ ਆ ਵੀ ਕਨਵੇ ਦੀ ਐਪ ਤੇ ਉਹਨਾਂ ਨੇ ਦੇਖਿਆ ਹੈਗਾ ਤੇ ਕੋਈ ਵੀ ਜਿਹੜਾ ਲੋਡ ਹੈਗਾ ਉਹ ਹੈ ਨਹੀਂਗਾ ਕਨਵੇ ਦੀ ਐਪ ਤੇ। ਸੋ ਜਾਂ ਐਗਜ਼ੈਕਟਲੀ ਕੱਲ ਦੇ ਲੋਡ ਜਿਹੜੇ ਉਹਨਾਂ ਨੇ ਸਾਰੇ ਕੈਂਸਲ ਕਰ ਦਿੱਤੇ ਹੈਗੇ ਆ, ਔਰ ਈਵਨ ਉਹਨਾਂ ਨੇ ਆਪਣੇ ਜਿਹੜੇ ਕਸਟਮਰਸ ਹੈਗੇ ਉਹਨਾਂ ਨੂੰ ਕਿਹਾ ਕਿ ਤੁਸੀਂ ਕੈਰੀਅਰਸ ਨਾਲ ਡਾਇਰੈਕਟ ਜਿਹੜੀ ਗੱਲ ਕਰ ਸਕਦੇ ਆ, ਕੈਰੀਅਰਸ ਨੂੰ ਡਾਇਰੈਕਟ ਯੂਜ਼ ਕਰ ਸਕਦੇ ਆ। ਸੋ ਜਿੱਦਾਂ ਕਿ ਭਾਜੀ ਹੁਣੀ ਹੁਣੇ ਗੱਲ ਕਰਕੇ ਗਏ ਆ, ਸਾਡੇ ਕੋਲ ਜਿਹੜੀ ਅਜੇ ਕਨਫਰਮ ਖਬਰ ਨਹੀਂ ਹੈਗੀ, ਪਰ 2 ਤੋਂ 3 ਜਿਹੜੇ ਡਿਜੀਟਲ ਬ੍ਰੋਕਰ ਹੈਗੇ ਆ ਉਹ ਡੈਫੀਨਿਟਲੀ ਪ੍ਰੋਬਲਮ ਦੇ ਵਿੱਚ ਹੈਗੇ ਆ ਇਸ ਵੇਲੇ। ਜੀ ਜੀ। ਸੋ ਬਿਲਕੁਲ, ਤੇ ਇਸ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਨੰਬਰ 408 272 5200 4082725200। ਨਵਨੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਐਨ ਜੀ ਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਭਾਜੀ ਮੈਂ 2 ਗੱਲਾਂ ਕਰਨੀਆਂ ਸੀ। ਪਹਿਲੀ ਤਾਂ ਜਿੱਦਾਂ ਸਾਡੇ 2-3 ਇਹ ਟਰੱਕ ਆ, ਅਸੀਂ ਸ਼ਿਕਾਗੋ ਇਲੀਨੋਇਸ ਦੇ ਵਿੱਚ ਕੰਪਨੀ ਆ, ਤੇ ਸਾਨੂੰ ਨਾ ਇੱਕ ਫੋਨ ਆਇਆ ਐਰੀਜ਼ੋਨਾ ਤੋਂ। ਉਹ ਕਹਿੰਦਾ ਕਿ ਤੁਹਾਡਾ ਜਿਹੜਾ ਡਰਾਈਵਰ ਆ ਨਾ ਉਹ ਮੇਰੇ ਨਾਲ ਟੀਮ ਦੇ ਵਿੱਚ ਐਡ ਆ, ਐਮਾਜੋਨ ਦਾ ਲੋਡ ਚੁੱਕਿਆ, ਤੇ ਸਾਡਾ ਡਰਾਈਵਰ ਤਾਂ ਇੱਥੇ ਸੀ, ਉੱਥੇ ਹੈ ਹੀ ਨਹੀਂ ਸੀ। ਤੇ ਜਦੋਂ ਅਸੀਂ ਉਹਦੀ ਰਿਲੇ ਐਪ ਚੈੱਕ ਕੀਤੀ ਤੇ ਉਹਦੇ ਵਿੱਚ ਲੋਡ ਅਸਾਈਨ ਹੋਇਆ ਐਮਾਜੋਨ ਦਾ ਟੀਮ ਦਾ, ਤੇ ਐਮਾਜੋਨ ਨੇ ਉਸ ਡਰਾਈਵਰ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਲੀਕ ਕੀਤੀ। ਤੇ ਫਿਰ ਅਸੀਂ ਐਮਾਜੋਨ ਨੂੰ ਕੇਸ ਫਾਈਲ ਕੀਤਾ, ਜਿਹਦਾ ਉਹਨਾਂ ਦਾ ਜਵਾਬ ਆਇਆ ਕਿ ਅਸੀਂ ਤੁਹਾਡਾ ਕੇਸ ਇਹ ਨਹੀਂ ਲੈ ਸਕਦੇ। ਫਿਰ ਅਸੀਂ FMCSA ਦੀ ਵੈਬਸਾਈਟ ਤੇ ਜਾ ਕੇ ਵੀ ਕੇਸ ਫਾਈਲ ਕੀਤਾ, ਤੇ ਉਹਨਾਂ ਨੇ ਸਾਨੂੰ ਬੈਕ ਈਮੇਲ ਕੀਤੀ ਕਿ ਇੱਥੇ ਕੇਸ ਫਾਈਲ ਕਰੋ, ਤੇ ਉਹ ਵੀ ਅਸੀਂ ਕਰ ਦਿੱਤਾ, ਪਰ ਹਜੇ ਉਹਦਾ ਵੀ ਕੋਈ ਜਵਾਬ ਨਹੀਂ ਆਇਆ। ਹਾਂਜੀ, ਤੇ ਉਹ ਬੰਦਾ ਜਿਹੜਾ ਸਾਨੂੰ ਫੋਨ ਕਰ ਰਿਹਾ ਸੀ, ਉਸਦੇ ਕੋਲੇ ਸਾਡੇ ਡਰਾਈਵਰ ਦਾ ਨਾਮ, ਲਾਇਸੈਂਸ ਦਾ ਨੰਬਰ ਤੇ ਫੋਨ ਨੰਬਰ ਉਹਦੇ ਕੋਲ ਸੀ, ਤੇ ਇਹ ਸਾਡੀ ਇਨਫੋਰਮੇਸ਼ਨ ਲੀਕ ਹੋਈ ਹੈ ਜੀ। ਤੇ ਦੂਜੀ ਇੱਕ ਹੋਰ ਲੋਡ ਬੋਰਡ ਦੇ ਉੱਤੇ ਲੋਡ ਲਗਾਏ ਹੁੰਦੇ ਆ $5 ਨੂੰ, ਤੇ ਜਦੋਂ ਆਪਾਂ ਕੰਪਨੀ ਦਾ ਰੈਕਡ ਚੈੱਕ ਕਰਦੇ ਹਾਂ ਉਹ ਕੰਪਨੀ ਬਿਲਕੁਲ ਸਹੀ ਹੁੰਦੀ ਆ, ਪਰ ਥੋੜੇ ਚਿਰ ਬਾਅਦ ਹੀ ਜਦੋਂ ਆਪਾਂ ਕਾਲ ਕਰਦੇ ਹਾਂ ਕੋਈ ਨਹੀਂ ਚੁੱਕਦਾ, ਤੇ ਥੋੜੇ ਚਿਰ ਬਾਅਦ ਹੀ ਉਹ ਲੋਡ ਆ ਜਿਹੜਾ ਉਹ ਕਿਸੇ ਹੋਰ ਕੰਪਨੀ ਦੇ ਉੱਤੇ ਲਾਇਆ ਹੁੰਦਾ, ਜਿਹੜੀ ਕੰਪਨੀ ਬੰਦ ਹੋ ਚੁੱਕੀ ਆ ਜਾਂ ਕਿੱਦਾਂ। ਤੇ ਇਦਾਂ ਦੇ ਬਹੁਤ ਜ਼ਿਆਦਾ ਕੇਸ ਲਾਈਕ ਫਰੋਡ ਚੱਲ ਰਹੇ ਆ। ਤੇ ਪਰ ਜਿਹੜਾ ਸਾਡਾ ਜਿਹੜੇ ਡਰਾਈਵਰ ਦੀ ਬਿਲਕੁਲ ਹੀ ਲਾਈਕ ਲੀਕ ਹੋ ਗਈ ਇਨਫੋਰਮੇਸ਼ਨ, ਇਹ ਬੜੀ ਮਾੜੀ ਗੱਲ ਹੋਈ ਆ। ਉਸ ਤੋਂ ਸਾਡਾ ਡਰਾਈਵਰ ਬੜਾ ਡਰ ਰਿਹਾ, ਤੇ ਕੀ ਕਰਨਾ ਚਾਹੀਦਾ ਹੁਣ ਸਾਨੂੰ? ਜੀ ਰਮਨ ਜੀ, ਦੇਖੋ ਜੀ, ਇਹਦੀ ਸਿਚੁਏਸ਼ਨ ਡੈਫੀਨਿਟਲੀ ਐਮਾਜ਼ੋਨ ਦੇ ਨਾਲ ਡਿਸਕਸ ਹੋ ਸਕਦੀ ਹੈ। ਐਮਾਜ਼ੋਨ ਦੇ ਨਾਲ ਤੁਸੀਂ ਹੋਰ ਡਿਟੇਲ ਦੇ ਵਿੱਚ ਗੱਲ ਕਰਨੀ ਪੈਣੀ ਹੈ, ਕਿਉਂਕਿ ਸਟ੍ਰਿਕਟ ਉਹਦਾ ਕੋਈ ਜਿਹੜਾ ਐਕਸ਼ਨ ਤੁਸੀਂ ਲੈ ਸਕਦੇ ਹੈਗੇ ਆ। ਪਰ ਇੱਥੇ ਰਾਜਕਿਰਨ ਮੈਂ ਇੱਕ ਆਪਣੀ ਜਿਹੜੀ ਪ੍ਰੋਬਲਮ ਨੂੰ ਵੀ ਮੈਂ ਹਾਈਲਾਈਟ ਕਰਨਾ ਚਾਹੁੰਦਾ ਕਿ ਜਿੱਥੇ ਅਸੀਂ ਡਰਾਈਵਰ ਦੀਆਂ ਡਬਲ ਆਈਡੀਜ਼ ਜਦੋਂ ਯੂਜ਼ ਕਰਦੇ ਹੈਗੇ, ਇੱਕ ਦੂਜੇ ਨਾਲ ਡਬਲ ਆਈਡੀਜ਼ ਦਿੰਦੇ ਹੈਗੇ, ਆਪਣੀਆਂ ਆਈਡੀਜ਼ ਵਰਤਾਉਣੇ ਹੈਗੇ ਆ, ਇਹ ਤਾਂ ਚਲੋ ਮੈਂ ਕੇਸ ਦੇ ਉੱਤੇ ਨਹੀਂ ਗੱਲ ਕਰ ਰਿਹਾ, ਪਰ ਮੈਂ ਇਸ ਕੇਸ ਨਾਲ ਰਿਲੇਟਡ ਗੱਲ ਕਰ ਰਿਹਾ ਕਿ ਜਿੱਥੇ ਜਾਣਦੇ ਬੁੱਝਦੇ ਅਸੀਂ ਆਪਣੀਆਂ ਡਬਲ ਆਈਡੀਜ਼, ਕਈ ਡਰਾਈਵਰ ਕੰਪਨੀ ਛੱਡ ਕੇ ਚਲੇ ਜਾਂਦੇ, ਉਹਨਾਂ ਦੇ ਆਈਡੀਜ਼ ਯੂਜ਼ ਕਰੀ ਜਾਂਦੇ ਆ। ਇੱਥੇ ਇਹ ਜਿਹੜੀ ਚੀਜ਼ ਆ, ਇਹ ਚੀਜ਼ ਬਹੁਤ ਮਤਲਬ ਡਰਾਉਣੇ ਢੰਗ ਦੇ ਨਾਲ ਵੱਧ ਰਹੀ ਹੈਗੀ ਆ, ਔਰ ਇਸ ਚੀਜ਼ ਦੇ ਉੱਤੇ ਹੈਗੀਆਂ ਡੈਫੀਨੇਟਲੀ ਮੈਂ ਇਹ ਕੋਸ਼ਿਸ਼ ਕਰਦਾ ਹੈਗਾ ਜੀ, ਜਿਹੜਾ ਇੱਦਾਂ ਦਾ ਕੋਈ ਕੇਸ ਹੈਗਾ, ਸੋ ਵੀ ਕੈਨ ਟਰਾਈ ਟੂ ਰੇਜ਼ ਕਿ ਉੱਥੇ FMCSA ਦੇ ਨਾਲ ਇੱਦਾਂ ਦਾ ਕੇਸ ਫੇਸ ਕੀਤਾ ਜਾ ਸਕੇ ਕਿ ਜਿਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆ ਹੋ ਰਹੀਆਂ ਹੈਗੀਆਂ, ਤੇ ਇਹਨਾਂ ਉੱਤੇ ਕਿੱਦਾਂ ਅਸੀਂ ਕਰ ਸਕਦੇ ਹੈਗੇ ਆ। ਸੋ ਵਿਲ ਡੈਫੀਨੇਟਲੀ try to do। ਸਾਨੂੰ ਤੁਸੀਂ info@gonapta.org ਦੇ ਉੱਤੇ ਜਾ ਕੇ ਸਾਨੂੰ ਈਮੇਲ ਕਰ ਸਕਦੇ ਆ। ਤੇ ਰਾਜਕਰ ਮੈਂ ਇੱਕ ਇੱਥੇ ਹੀ ਟਾਈਮ ਲਾਉਂਗਾ ਕਿ ਜਿਹੜਾ ਆਪਣਾ ਕੇਸ ਹੋਇਆ ਸੀਗਾ, ਜਿੱਥੇ ਕਿ ਬ੍ਰੋਕਰ ਨੇ ਇੱਕ ਨੇ ਸਿੰਘ ਤੇ ਸਿੰਘ ਨੂੰ ਲੋਡ ਦੇਣ ਤੋਂ ਮਨਾ ਕੀਤਾ ਸੀਗਾ, ਜੀ ਜੀ, ਸਾਨੂੰ
ਉਸ ਕੰਪਨੀ ਦੀ ਜਿਹੜੀ ਆ ਈਮੇਲ ਆ ਗਈ ਆ, ਸਾਨੂੰ ਉਹਨਾਂ ਲੈਟਰ ਆ ਗਿਆ ਹੈਗਾ, ਤੇ ਉਹਦਾ ਅਪਡੇਟ ਇਹ ਹੈਗਾ ਕਿ ਉਹ ਜਿਹੜਾ EMPLOYEE ਸੀਗਾ ਉਹ 2 ਹਫ਼ਤਿਆਂ ਵਾਸਤੇ ਜਿਹੜਾ ਵਿਦਆਊਟ ਪੇ ਸਸਪੈਂਡ ਕੀਤਾ ਗਿਆ, ਉਹਨੂੰ ਕਲਾਸਿਸ ਲੈਣ ਨੂੰ ਕੀਤਾ ਗਿਆ, ਉਹਨੂੰ ਬਾਅਦ ਦੇ ਵਿੱਚ ਵਾਪਸ ਲਿਆਣ ਕੇ ਉਹਨੂੰ ਓਨਰਸ ਨੇ ਖੁਦ ਨਾਲ ਗੱਲ ਕੀਤੀ, ਔਰ ਜਿਹੜੀ ਕੰਪਨੀ ਨੇ ਆਪਣੀਆਂ ਜਿਹੜੀਆਂ ਕੰਪਨੀ ਪਾਲਿਸੀਜ਼ ਆ ਉਹ ਚੇਂਜ ਕੀਤੀ। ਉਹਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੇ ਜਿਹੜੀ ਡਾਇਵਰਸਿਟੀ ਐਂਡ ਸਿੱਖਿਜ਼ਮ ਐਂਡ ਸਾਰੇ ਕੁਛ ਆ ਉਹਨੂੰ ਉਹਨਾਂ ਨੇ ਅਪਣਾਉਣ ਦੀ ਗੱਲ ਕਹੀ, ਔਰ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਹੁਣ ਜਿਹੜੀ ਸਾਡੀ ਨੈਕਸਟ ਜਿਹੜੀ ਸਾਡੀ ਚੇਂਜਸ ਅਸੀਂ ਕੀਤੀਆਂ ਸਾਡੇ ਉਹਦੇ ਵਿੱਚ ਕੰਪਨੀ ਪਾਲਿਸੀ ਦੇ ਵਿੱਚ, ਉਹਦੇ ਵਿੱਚ ਇਮੀਡੀਏਟ ਟਰਮੀਨੇਸ਼ਨ ਹੈਗੀ ਆ। ਜੇ ਕੋਈ ਵੀ ਇੱਦਾਂ ਦਾ ਸਿਚੁਏਸ਼ਨ ਬਣਦੀ ਹੈਗੀ ਆ ਜਾਂ ਜਿੱਥੇ ਸਾਡਾ ਕੋਈ EMPLOYEE ਇੱਦਾਂ ਦਾ ਕੰਮ ਕਰਦਾ ਹੈਗਾ ਤੇ ਉਹ ਇਮੀਡੀਏਟ ਜਿਹੜੀ ਆ ਉਹਦੀ ਟਰਮੀਨੇਸ਼ਨ ਹੈਗੀ ਆ। ਤੇ ਪਲੱਸ ਨਾਲੇ ਦੇ ਪ੍ਰੋਮਿਸ ਕਿ ਦੇ ਵਿਲ ਬੀ ਆਪਣੇ ਜਿਹੜਾ ਨਾਟਾ ਦੇ ਨਾਲ ਮਿਲ ਕੇ ਜੇ ਕੋਈ ਵੀ ਇਦਾਂ ਦੀ ਚੀਜ਼ ਹੈਗੀ ਆ ਤੇ ਉਹਨਾਂ ਦੇ ਵਿੱਚ ਉਹ ਕੰਸਰਨ ਜਿਹੜੇ ਆ ਜਾਂ ਉਦਾਂ ਦੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਕਰਨ ਦੇ ਵਿੱਚ ਉਹ ਅੱਗੇ ਆਉਣਗੇ। ਚਲੋ ਬਹੁਤ ਚੰਗੀ ਗੱਲ ਆ। ਤੇ ਕੀ ਅਪੋਲੋਜਾਈਜ਼ ਵੀ ਉਹਨਾਂ ਨੇ ਨਾਲ ਹੀ ਵਿੱਚ ਕਰ ਲਿਆ? ਐਬਸੋਲੂਟਲੀ ਉਹਨਾਂ ਨੇ ਸਾਰਾ ਕੁਝ ਕੀਤਾ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਚੀਜ਼ਾਂ ਦੇ ਉੱਤੇ ਵੀ ਅਸੀਂ ਨਾਟਾ ਦੇ ਨਾਲ ਵਰਕ ਕਰਨ ਨੂੰ ਬਹੁਤ ਵਧੀਆ, ਚੰਗੀ ਗੱਲ ਆ। ਰਮਨ ਜੀ, ਆਪਾਂ ਦੇਖਿਆ ਸੀਗਾ ਕਈ ਨਾ ਆਪਣੇ ਉਦਣ ਵੀ ਆਪਾਂ ਦੇਖਦੇ ਸੀਗੇ ਵੀ ਕਈ ਨਾ ਆਪਣੇ ਆਪ ਨੂੰ ਹੀ ਗਲਤ ਮੰਨੀ ਜਾ ਰਹੇ ਸੀਗੇ। ਸੋ ਇਹ ਕੰਪਨੀ ਦੀ ਵੀ ਕਹਾਂਗੇ ਵੀ ਚੰਗੀ ਗੱਲ ਆ, ਉਹਨਾਂ ਨੇ ਮਾਫੀ ਮੰਗ ਕੇ ਤੇ ਇਸ ਚੀਜ਼ ਦੇ ਵਿੱਚ ਸਿਖਲਾਈ ਨੂੰ ਉਹਨਾਂ ਨੇ ਐਡ ਕੀਤਾ ਹੈ ਆਪਣੇ EMPLOYEES ਦੇ ਲਈ। ਤੇ ਤੁਹਾਡਾ ਵੀ ਨਾਪਟਾ ਦਾ ਵੀ ਬਹੁਤ-ਬਹੁਤ ਧੰਨਵਾਦ ਵੀ ਇਸ ਨੂੰ ਜਿਹੜਾ ਉਹ ਅੱਗੇ ਲੈ ਕੇ ਗਏ। ਆਪਾਂ ਨੂੰ ਕੇਸ ਦੇ ਬਾਰੇ ਪਤਾ ਲੱਗਾ ਸੀ, ਆਪਾਂ ਆਵਾਜ਼ ਚੱਕੀ ਸੀ ਤੇ ਇਸ ਦਾ ਨਤਾਰਾ ਹੋਇਆ ਆ। ਸੋ ਦਿਸ ਇਜ਼ ਵਾਟ ਇਟ ਇਜ਼। ਜਿਹੜੇ ਹੱਕ ਆ ਨਾ ਉਹ ਲੈਣੇ ਹੀ ਪੈਂਦੇ ਆ ਜੀ, ਕਿਸੇ ਨੇ ਪਲੇਟ 'ਚ ਨਹੀਂ ਪਾ ਕੇ ਦੇਣੇ। ਜਿੱਥੇ ਧੱਕਾ ਹੋਇਆ ਉੱਥੇ ਆਪਾਂ ਨੂੰ ਖੜਨਾ ਪੈਂਦਾ ਆ। ਤੇ ਥੈਂਕ ਯੂ ਰਮਨ ਭਾਜੀ, ਥੈਂਕ ਯੂ, ਬਹੁਤ ਸ਼ੁਕਰੀਆ ਇਸ ਚੀਜ਼ ਨੂੰ ਅੱਗੇ ਜਿਹੜਾ ਲੈ ਕੇ ਜਾਣ ਦੇ ਲਈ। ਤੇ ਹਰਜੋਤ ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ, ਵਿਨੋਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ? ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ, ਮੇਰਾ ਕੁਐਸਚਨ ਸੀਗਾ ਰਮਨ ਭਾਜੀ ਨੂੰ। ਇੱਕ ਮੈਂ ਆਪਣਾ DOT ਲਈ ਸੀਗੀ ਲਾਸਟ ਈਅਰ ਤੇ ਉਹ ਮੈਂ ਯੂਜ਼ ਨਹੀਂ ਕੀਤੀ ਭਾਜੀ, ਤੇ ਕਿਸੇ ਹੋਰ DOT ਦੀ ਤੇ ਆਪਣਾ ਚਲਾ ਰਿਹਾ ਮੈਂ ਟਰੱਕ ਭਾਜੀ, ਤੇ ਮੈਨੂੰ UCR ਭਰਨਾ ਪੈਣਾ? ਮੈਨੂੰ ਮੈਸੇਜ ਆ ਜਾਂਦੇ ਭਰਨਾ ਪੈਣਾ ਜਾਂ ਨਹੀਂ? ਭਾਈ ਤੁਸੀਂ ਜਦੋਂ ਯੂਜ਼ ਤਾਂ ਤੁਹਾਨੂੰ ਐਕਟਿਵ ਕਿਉਂ ਰੱਖਿਆ ਹੈਗਾ? ਨਹੀਂ ਐਕਟਿਵ ਨਹੀਂ ਕਰਾ ਭਾਜੀ, ਕਰਾਈ ਸੀਗੀ ਪਰ ਮੈਂ ਯੂਜ਼ ਨਹੀਂ ਕੀਤੀ ਉਹ, ਬਸ ਯੂਜ਼ ਕਿਉਂਕਿ ਪਤਾ ਬਾਅਦ 'ਚ ਕੰਮ ਚੱਲਿਆ ਨਹੀਂ, ਕਿਸੇ ਹੋਰ ਕੰਪਨੀ ਦੇ ਨਾਲ ਮੈਂ ਆਪਣਾ ਟਰੱਕ ਲਾਇਆ ਹੈ ਭਾਜੀ। ਓਕੇ, ਸੋ ਜਿਹੜੇ ਤੁਸੀਂ ਜਿਨ੍ਹਾਂ ਕੋਲ ਪਰਮਿਟ ਕਰਵਾਉਣੇ ਹੈਗੇ ਇੱਕ ਵਾਰੀ ਉਹਨਾਂ ਨੂੰ ਕਾਲ ਜ਼ਰੂਰ ਕਰੋ, ਕਿਉਂਕਿ ਜਿਨ੍ਹਾਂ ਕੋਲ ਪਰਮਿਟ ਤੁਸੀਂ ਆਪ ਤੱਕ ਕਿਤੇ ਨਹੀਂ ਕਰਵਾਏ ਹੋਣੇ ਕਿਸੇ ਕੋਲ। ਹਾਂਜੀ, ਮੈਂ ਕਿਸੇ ਮੁੰਡੇ ਕੋਲ ਕਰਾਇਆ ਸੀਗਾ ਐਕਟਿਵ ਜਿੱਦਾਂ DOT, ਉਹ ਮੁੰਡੇ ਨੇ ਕੀਤੀ ਸੀ ਕਿਸੇ ਨੇ ਆਪਣਾ ਜਾਣਕਾਰੀ ਜਿਹਦੇ ਥਰੂ ਵੀ ਕੀਤਾ ਸੀ। ਇੱਕ ਚੀਜ਼ ਤੁਹਾਨੂੰ ਇਹ ਦੱਸਾਂ, ਕਿਸੇ ਮੁੰਡੇ ਨੇ ਕੀਤੀ ਸੀ ਕਿਸੇ ਨੇ ਕੋਈ, ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਦੋਂ ਵੀ ਕੰਮ ਕਰਵਾਉਣਾ ਨਾ, ਇਹ ਕਿਸੇ ਵੀ ਇੰਡਸਟਰੀ 'ਚ ਇਕੱਲਾ ਟਰੱਕਿੰਗ ਗੱਲ ਨਹੀਂ ਕਰ ਰਿਹਾ, ਕਿਤੇ ਵੀ ਤੁਸੀਂ ਕੰਮ ਕਰਦੇ ਕਿਸੇ ਪ੍ਰੋਫੈਸ਼ਨਲ ਦੇ ਕੋਲੋਂ ਕਰਵਾਇਆ ਕਰੋ। ਇੱਦਾਂ ਨਾ ਕਰਿਆ ਕਰੋ ਵੀ ਕਿਸੇ ਨੇ ਖੋਲਤੀ ਕਿਸੇ ਨੇ ਕਰਤਾ, ਉਹ ਪਲੀਜ਼ ਇਹ ਤੁਸੀਂ ਤਦੇ ਹੁਣ ਤੁਸੀਂ ਉਸ ਪ੍ਰੋਬਲਮ ਦੇ ਵਿੱਚ ਹੈਗੇ ਕਿ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕੀ ਕਰਨਾ ਹੈ। ਜਦੋਂ ਤੁਸੀਂ ਪ੍ਰੋਫੈਸ਼ਨਲ ਦੇ ਨਾਲ ਕੰਮ ਕਰਦੇ ਆ ਤੁਹਾਨੂੰ ਉਹ ਪ੍ਰੋਪਰਲੀ ਗਾਈਡ ਕਰਦਾ ਹੈ, ਪ੍ਰੋਪਰਲੀ ਕਰਕੇ ਤੁਹਾਨੂੰ ਦੱਸਦਾ ਕੀ ਕਰਦਾ। ਪਲੀਜ਼ ਤੁਸੀਂ ਨਾਪਟਾ ਨੂੰ ਕਾਲ ਕਰ ਲਿਓ, ਲੇਟਰ ਔਨ ਅਸੀਂ ਤੁਹਾਨੂੰ ਗਾਈਡ ਕਰ ਦਿਆਂਗੇ, ਪਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪਲੀਜ਼ ਪ੍ਰੋਫੈਸ਼ਨਲ ਦੇ ਨਾਲ ਕਰਿਆ ਕਰੋ, ਨਾ ਆਪਣੇ ਆਪ ਕੋਈ ਇੱਦਾਂ ਦੀ ਸੈਲਫ ਗਾਈਡਡ ਟੂਰ ਕਰਿਆ ਕਰੋ। ਜੀ ਠੀਕ ਹੈ ਜੀ। ਨਾਪਾ ਨੂੰ ਕਰਨਾ ਜੀ ਕਾਲ? ਹਾਂਜੀ, ਨਾਪਾ ਨੂੰ ਮੈਂ ਨੰਬਰ ਉੱਤੇ ਫੇਸਬੁੱਕ ਤੇ ਹੈਗਾ, ਤੁਸੀਂ ਉੱਤੇ ਮੈਂ ਦੁਬਾਰਾ ਨੰਬਰ ਪਾ ਦੇਣਾ, ਤੁਸੀਂ ਕਾਲ ਕਰ ਲਿਓ, ਅਸੀਂ ਤੁਹਾਨੂੰ ਗਾਈਡ ਥਰੂ ਕਰ ਦੇਵਾਂਗੇ। ਜੀ ਠੀਕ ਹੈ, ਥੈਂਕ ਯੂ ਭਾਜੀ, ਮਿਹਰਬਾਨੀ, ਥੈਂਕ ਯੂ ਜੀ। ਜੀ ਅਗਲੇ ਕਾਲਰ ਨੇ ਮੁਖਤਿਆਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਵੀਰ ਜੀ ਆਪਣੇ ਜਿਹੜੇ ਨਾ UCR ਦੀ ਅਪਡੇਟ ਦੀ ਗੱਲ ਕਰਦੇ ਆ ਨਾ, ਇਹ ਆਪਣੇ ਹੋਰ ਇੱਕ ਕੰਪਨੀ ਸਾਨੂੰ ਸਾਰਿਆਂ ਨੂੰ ਕਾਲਾਂ ਕਰੀ ਜਾਂਦੀਆਂ ਕਿ ਤੁਹਾਡੀ ਜਿਹੜੀ UCR ਆ ਰਿਨਿਊ ਹੋਣ ਵਾਲੀ ਆ, ਜਿਹੜਾ ਤੁਹਾਡਾ ਆਪਣਾ ਹੈਗਾ ਨਾ ਤੁਸੀਂ ਜਦੋਂ ਪੇਪਰ ਕਰਨੇ ਉਹਨਾਂ ਗੱਲ ਕਰੋ। ਇਹ ਤੁਹਾਨੂੰ ਬਹੁਤ ਕੰਪਨੀਆਂ ਹੋਰ ਭੇਜੀ ਜਾਂਦੀਆਂ। ਤੁਹਾਡਾ ਜਿਹੜਾ ਹਾਂਜੀ UCR ਆ, ਸਾਡੇ ਜਿਹੜੇ ਪਰਮਿਟ ਸਾਰੇ ਹੀ ਆ ਨਾ, ਉਹ ਤੁਹਾਡਾ ਜਿਹੜਾ ਪਲੇਟਾਂ ਵਾਲੇ ਉਹ ਕਰਦੇ ਹੁੰਦੇ ਆ। ਤੁਸੀਂ ਹੋਰ ਕਿਸੇ ਦਾ ਦੁਆਰਾ ਕਰਿਓ, ਉਹ ਤੁਹਾਨੂੰ ਬਹੁਤ ਕਾਲ ਆਈ ਜਾਂਦੀਆਂ, ਬਹੁਤ ਈਮੇਲ ਆਈ ਜਾਂਦੀਆਂ। ਬਿਲਕੁਲ ਜੀ, ਇਹ ਤਾਂ ਬਿਲਕੁਲ ਸਹੀ ਗੱਲ ਹੈਗੀ। ਜਦੋਂ ਤੁਸੀਂ ਨਵਾਂ ਬਿਜ਼ਨਸ ਫਾਈਲ ਕਰਦੇ ਹੈਗੇ, ਨਵਾਂ ਬਿਜ਼ਨਸ ਫਾਈਲ ਕਰਨ ਤੋਂ ਬਾਅਦ ਤੁਹਾਨੂੰ ਪੋਸਟਰਾਂ ਵਾਲੀਆਂ ਦੀਆਂ ਚਿੱਠੀਆਂ, ਫਲਾਣੇ ਦੀ ਚਿੱਠੀ, ਇਹਦੀ ਚਿੱਠੀ, ਉਹਦੀ ਚਿੱਠੀ, ਬਹੁਤ ਚਿੱਠੀਆਂ ਆਉਂਦੀਆਂ ਹੈਗੀਆਂ। ਸੋ ਇਸੇ ਕਰਕੇ ਕਹਿ ਰਿਹਾ ਕਿ ਕਿਸੇ ਨੇ ਪ੍ਰੋਫੈਸ਼ਨਲ ਹੈਲਪ ਲਓ
ਥੋੜੇ ਜਿਹੇ ਪੈਸੇ ਜਿਹੜੇ ਖਰਚੇ ਆ ਨਾ ਉਹ ਤੁਹਾਨੂੰ ਲੌਂਗ ਟਰਮ ਦੇ ਵਿੱਚ ਬੈਨੀਫਿਟ ਦੇਣਗੇ। ਪ੍ਰੋਫੈਸ਼ਨਲ ਹੈਲਪ ਦੀ ਬਿਲਕੁਲ ਇਹੀ ਫਾਇਦਾ ਹੁੰਦਾ ਜੀ। ਬਿਲਕੁਲ। ਥੈਂਕ ਯੂ ਰਮਨ ਜੀ, ਥੈਂਕ ਯੂ ਵੀਰ ਜੀ ਕਾਲ ਦੇ ਲਈ, ਮਿਹਰਬਾਨੀ। ਤੇ ਸੋਤੋ ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਹਾਡਾ ਕੋਈ ਸਵਾਲ ਆ, ਤੁਸੀਂ ਕੋਈ ਵਿਚਾਰ ਪੇਸ਼ ਕਰਨੇ ਆ, ਨੰਬਰ 408 272 5200 4082725200 ਦੇ ਉੱਤੇ ਕਾਲ ਕਰ ਸਕਦੇ ਆ। ਰਮਨ ਜੀ, ਜੇ ਆਪਾਂ ਦੇਖੀਏ ਜਿਹੜੇ ਆਪਣੇ ਫਰਾਡ ਤੇ ਜਿਹੜੀਆਂ ਨਵੇਂ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਘੜੀਆਂ ਜਾ ਰਹੀਆਂ, ਇਹ ਸਾਰਾ ਕੁਝ ਮੋਸਟਲੀ ਆਫਟਰ ਇਹ ਹੁਣ ਆਪਾਂ ਪੈਂਡੈਮਿਕ ਤੋਂ ਬਾਅਦ ਦੇ ਵਿੱਚ ਹੀ ਦੇਖਿਆ, ਜਦੋਂ ਹੁਣ ਖਾਸ ਕਰਕੇ ਕੰਮ ਘਟਣੇ ਸ਼ੁਰੂ ਹੋਏ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਇਹ ਜ਼ਿਆਦਾ ਵਧੇ ਆ ਜਾਂ ਪਹਿਲੋਂ ਚੱਲਦੇ ਸੀਗੇ, ਘੱਟ ਸੀਗੇ, ਜਾਂ ਕਿੱਦਾਂ ਤੁਸੀਂ ਸਿਚੁਏਸ਼ਨ ਬਦਲਦੀ ਦੇਖੀ ਇਹਦੇ ਵਿੱਚ ਇਹ ਵਾਲੀ? ਰਾਜਕੁਮਾਰ, ਖਾਸ ਕਰਕੇ ਹੁਣ ਕਿਉਂਕਿ ਅਮਾਉਂਟ ਵੱਡਾ ਹੋ ਗਿਆ ਸੀਗਾ ਲੋਡਾਂ ਦਾ, ਇਸ ਕਰਕੇ ਕਾਫੀ ਭਰਮਾਰ ਹੋ ਗਈ ਸੀ ਇਹਨਾਂ ਚੀਜ਼ਾਂ ਦੀ, ਕਾਫੀ ਜ਼ਿਆਦਾ ਚੀਜ਼ਾਂ ਦੇ ਉੱਤੇ ਹੋ ਗਿਆ ਸੀਗਾ। ਇਹ ਹਮੇਸ਼ਾ ਤੋਂ ਰਿਹਾ ਹੈਗਾ, ਫਰਾਡ ਹਮੇਸ਼ਾ ਤੋਂ ਚੱਲਦਾ ਆ ਰਿਹਾ, ਸਟੀਲਿੰਗ ਹਮੇਸ਼ਾ ਤੋਂ ਜਿਹੜਾ ਹੈਗਾ ਆ ਹਮੇਸ਼ਾ ਤੋਂ ਚੱਲਦੀ ਆ ਰਹੀ ਹੈ। ਇਹ ਚੀਜ਼ਾਂ ਕਦੀ ਬੰਦ ਨਹੀਂ ਹੋਈਆਂ ਜਾਂ ਕਦੀ ਘਟੀਆਂ ਵਧੀਆਂ ਹੋਣਗੀਆਂ, ਪਰ ਲੇਕਿਨ ਬੰਦ ਨਹੀਂ ਹੋਈਆਂ। ਪਰ ਇਹ ਡੈਫੀਨੇਟਲੀ ਦੇਖੋ, ਕਈ ਵਾਰੀ ਜਿਹਦੇ ਕੋਲੋਂ ਜਿਹੜਾ ਸਮਾਨ ਚੋਰੀ ਕਰਦਾ ਉਹਦੀ ਗੱਲ ਛੱਡੀਏ, ਜਿਹਦੇ ਨਾਲ ਫਰਾਡ ਹੁੰਦਾ, ਜੇ ਤਾਂ ਉਹ ਇਨਫ ਮਨੀ ਜਨਰੇਟ ਕਰ ਰਿਹਾ ਤਾਂ ਕਈ ਵਾਰੀ ਫਰਾਡ ਨੂੰ ਸਹਿਨ ਕਰ ਲੈਂਦਾ ਤੇ ਉਹ ਚੁੱਪ। ਠੀਕ ਆ, ਹੁਣ ਇਸ ਵੇਲੇ ਉਹਦੀ ਆਪਣੀ ਖੁਦ ਦੀ ਪਾਕਟ ਇੰਨੀ ਡੀਪ ਹੋਈ ਪਈ ਆ ਤੇ ਉਹਨੂੰ ਜਿਹੜਾ ਛੋਟਾ ਮੋਟਾ ਫਰਾਡ ਵੀ ਆ ਉਹ ਵੀ ਉਹਨੂੰ ਕਈ ਵਾਰੀ ਬਹੁਤ ਹਰਟ ਕਰਦਾ। ਮੈਨੂੰ ਕਈ ਵਾਰੀ ਕਾਲਸ ਆਉਂਦੀਆਂ, ਕਈ ਬੰਦਿਆਂ ਦੀ ਕਾਲਸ ਆਉਂਦੀਆਂ ਕਿ ਸਾਡੇ ਨਾਲ ਭਾਜੀ ਉਹ ਸਾਡਾ ਬ੍ਰੋਕਰ ਜਿਹੜਾ ਉਹ ਸਾਨੂੰ ਮੈਨੂੰ $250 ਨਹੀਂ ਦੇ ਰਿਹਾ। ਮੈਂ ਕਿਹਾ ਵੀਰ ਤੈਨੂੰ ਬਾਕੀ ਦੇ ਦਿੱਤਾ ਨਾ, 250 ਨੂੰ ਛੱਡ ਦੇ ਜੇ, ਮਤਲਬ ਕਿ ਇੰਨਾ ਕਿ ਤਾਂ ਜ਼ਿਆਦਾ। ਪਰ ਕਈ ਵਾਰੀ ਇਹ ਹੁੰਦਾ ਕਿ ਜਦੋਂ ਤੁਹਾਡੀ ਪਾਕਟ ਬਿਲਕੁਲ ਸਕਵੀਜ਼ ਹੋਈ ਆ ਉਦੋਂ 100, 150, 200, 250 ਵੀ ਦੁਖਦਾ ਆ। ਠੀਕ ਹੈ ਨਾ? ਤੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਹੁੰਦੀਆਂ ਪਹਿਲਾਂ ਵੀ ਸੀਗੀਆਂ, ਪਰ ਕਿਸੇ ਟਾਈਮ ਤੇ ਜਿਹੜਾ ਕੈਰੀਅਰ ਸੀਗਾ ਉਹ ਜਰ ਜਾਂਦਾ ਸੀਗਾ ਕਿ 4 ਪੈਸੇ ਬਣਦੇ, ਚਲੋ ਕੋਈ ਗੱਲ ਨਹੀਂ, ਇੰਨੇ ਕੁ ਪੈਸੇ ਏਦਾਂ ਹੋ ਗਏ। ਪਰ ਹੁਣ ਕਿਉਂਕਿ ਉਹਦੀ ਆਪਣੀ ਖੁਦ ਦੀ ਪਾਕਟ ਇੰਨੀ ਸਕਵੀਜ਼ ਹੋਈ ਆ, ਇਸ ਕਰਕੇ ਔਰ ਖਾਸ ਕਰਕੇ ਜਦੋਂ ਏਦਾਂ ਦਾ ਡਾਊਨਫਾਲ ਆਉਂਦਾ ਨਾ, ਉਦੋਂ ਇਹ ਜਿਹੜੇ ਲੋਕੀ ਬੈਠੇ ਫਰਾਡਸਟਰ ਬੈਠੇ ਆ, ਇਹਨਾਂ ਨੂੰ ਪਤਾ ਹੁੰਦਾ ਕਿ ਲੋਕੀ ਵਲਨਰੇਬਲ ਹੈਗੇ ਆ, ਲੋਕੀ ਜਲਦੀ ਲੋਡ ਚੱਕ ਲੈਣਗੇ ਕਿਉਂਕਿ ਲੋਡ ਹੈ ਨਹੀਂ ਗੇ, ਤਾਂ ਉਦੋਂ ਇਹਨਾਂ ਚੀਜ਼ਾਂ ਦੀ ਥੋੜੀ ਜਿਹੀ ਭਰਮਾਰ ਹੋਰ ਵੱਧ ਜਾਂਦੀ ਆ। ਬਿਲਕੁਲ, ਇਸ ਦੇ ਉੱਤੇ ਵੀ ਗੱਲ ਆਪਾਂ ਅੱਗੇ ਕਰਾਂਗੇ। ਕੁਝ ਹੋਰ ਕਾਲਰਸ ਆਪਣੇ ਨਾਲ ਜੁੜੇ, ਉਹਨਾਂ ਦੇ ਵਿਚਾਰ ਸੁਣਦੇ ਆ। ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਮੈਂ ਫਰਾਡ ਬਾਰੇ ਤੁਹਾਨੂੰ ਦੱਸਣਾ ਸੀਗਾ। ਮੈਂ ਕਿਹਾ ਇੱਕ ਫਰਾਡ ਹੋਰ ਚੱਲਦਾ, ਜਿੱਦਾਂ ਕੋਈ ਵੀ ਕਾਰ ਤੋਂ ਲੈ ਕੇ ਟਰੱਕ ਤੱਕ ਆਨਲਾਈਨ ਜਦੋਂ ਸੇਲ ਤੇ ਪਾਉਂਦੇ, ਉਹਦੀਆਂ ਫੋਟੋਆਂ ਪਾਉਂਦੇ ਆ, ਫਲਾਨਾ ਜੀਅਰ ਆ, ਉਹ ਆਮ ਹੋਰ ਜੇ ਉਹਦੀ ਰੈਗੂਲਰ ਪ੍ਰਾਈਸ ਨਾਲੋਂ 10,000 ਜਾਂ 15,000 ਘਟਾ ਕੇ ਪਾਉਂਦੇ ਆ। ਤੇ ਆਪਾਂ ਜਦੋਂ ਉਹਨੂੰ ਮਾਰਕੀਟ ਪਲੇਸ ਤੇ ਦੇਖ ਦਿੰਦੇ ਵੀ ਆਹ ਗੱਡੀ ਬੜੀ ਸਸਤੀ ਆ ਜਾਂ ਟਰੱਕ ਬੜਾ ਸਸਤੇ ਆ, ਉਹਨੂੰ ਫੋਨ ਕਰਦੇ ਆ, ਜੀ ਆਹ ਟਰੱਕ ਅਵੇਲੇਬਲ ਹੈਗਾ? ਹਾਂਜੀ ਹੈਗਾ। ਇਹ ਤੁਸੀਂ ਵੇਚਣਾ? ਹਾਂਜੀ। ਉਹ ਮੇਰੀ ਬੈਂਕ ਦੀ ਪ੍ਰੋਬਲਮ ਸੀ, ਮੈਂ ਜਲਦੀ ਵੇਚਣਾ ਚਾਹੁੰਦਾ ਸੀਗਾ। ਤੇ ਓਕੇ, ਤੁਸੀਂ ਏਦਾਂ ਕਰੋ, ਮੈਨੂੰ 2-4 ਬੰਦਿਆਂ ਦੇ ਹੋਰ ਵੀ ਫੋਨ ਆਏ ਵਾ, ਜੇ ਤਾਂ ਤੁਸੀਂ ਇਹ ਲੈਣਾ ਤਾਂ ਮੈਨੂੰ ਟ੍ਰਾਂਸਫਰ ਕਰ ਦਿਓ, 1000 ਜਾਂ 2000 ਕਰ ਦਿਓ ਨਾ, ਸਾਈਜ਼ ਦੇ ਦਿਓ। ਅੱਛਾ, ਹਾਂਜੀ, ਉਹ ਸਾਈਜ਼ ਦਿਓ। ਉਹ ਆਪਾਂ ਨੂੰ ਹੁੰਦਾ ਵੀ ਚਲੋ ਸਸਤਾ ਕਿਤੇ ਨਿਕਲ ਨਾ ਜਾਵੇ। ਉਹ ਟ੍ਰਾਂਸਫਰ ਕੈਨੇਡਾ ਦੇ ਵਿੱਚ ਤੁਸੀਂ 1000 ਤੋਂ ਲੈ ਕੇ 5000 ਤੱਕ ਕਰ ਸਕਦੇ ਆ। ਉਹਦੇ ਵਿੱਚ 1000 ਜਾਂ 2000 ਕਰਵਾ ਕੇ ਉਸ ਤੋਂ ਬਾਅਦ ਨਾ ਉਹ ਫੋਨ ਤੇ ਮੁੜ ਕੇ ਉਹ ਕਾਲ ਚੱਕਣੀ ਆ ਤੇ ਨਾ ਹੀ ਉਹ ਈਮੇਲ ਚੱਲਣੀ ਆ, ਉਹ ਲੈ ਕੇ ਤਿੱਤਰ ਹੋ ਜਾਂਦੇ ਆ। ਤਾਂ ਇਸ ਕੰਮ ਤੋਂ ਵੀ ਬਚੋ। ਜੇ ਤੁਹਾਨੂੰ ਲੱਗਦਾ ਕੋਈ ਗੱਡੀ ਜਾਂ ਟਰੱਕ ਸਸਤਾ ਲੱਗਾ ਹੋਇਆ ਨਾ, ਉਹਦਾ ਕਦੇ ਵੀ ਟ੍ਰਾਂਸਫਰ ਨਾ ਕਰੋ ਜੇ ਤੁਹਾਡਾ ਦੂਰ ਆ। ਜੀ ਜੀ, ਬਿਲਕੁਲ। ਥੈਂਕ ਯੂ ਜਸਵਿੰਦਰ ਜੀ, ਬਿਲਕੁਲ ਸਹੀ ਗੱਲ ਆ। ਹਾਂਜੀ। ਤੇ ਦੂਜੀ ਗੱਲ ਇਹ ਹੈ ਕਿ ਵੀ ਜਦੋਂ ਪਹਿਲਾਂ ਇੱਥੇ ਤਕਰੀਬਨ 93 ਦੇ ਵਿੱਚ ਮੈਂ ਆਇਆ ਸੀ, ਬੜਾ ਇੱਥੇ ਇੱਧਰ ਆ ਵੀ ਇਮਾਨਦਾਰ ਲੋਕ ਰਹਿੰਦੇ। ਹੁਣ ਹੌਲੀ ਹੌਲੀ ਜਿੱਦਾਂ ਆਹ ਮਹਿੰਗਾਈ ਹੋਈ ਜਾਂਦੀ ਆ, ਜਿਹੋ ਜਿਹੇ ਹਾਲਾਤ ਬਣੀ ਆ, ਹੁਣ ਏਦਾਂ ਲੱਗਦਾ ਵੀ ਜਾਣੀ ਕਿ ਇੱਥੇ 4 ਸਵੇਰੇ ਠੱਗ ਬੈਠੇ ਆ ਵੀ ਜੇ ਬਚ ਕੇ ਤੁਹਾਡੀ ਦਿਹਾੜੀ ਨਿਕਲ ਗਈ ਤਾਂ ਬਹੁਤ ਵਧੀਆ। ਤਾਂ ਜਾਣੀ ਕਿ ਇਹ ਲੱਗਦਾ ਵੀ ਹਰੇਕ ਪਾਸੇ ਬੈਠੇ ਠੂਹੇ ਬੈਠੇ ਆ। ਸਹੀ ਗੱਲ ਆ। ਇਹ ਤਾਂ ਬਿਲਕੁਲ ਸਹੀ ਗੱਲ ਹੈ ਰਾਜਕੀਰ। ਆਪਾਂ ਕਈ ਵਾਰੀ ਦੇਖੀ ਨਾ, ਰੋਡ ਸਾਈਡ ਤੇ ਜਾਈਦਾ ਤੇ ਇੱਧਰ ਆਪਣੇ ਸਾਡੇ ਇੱਧਰ ਦੇ ਸੈਂਟਰਲ ਵੈਲੀ ਪਹਿਲਾਂ ਮੈਂ ਵੀ ਅਰਲੀ 90s ਚ ਆਇਆ ਮੈਂ ਵੀ, ਤੇ ਉਦੋਂ ਹੁੰਦਾ ਸੀਗਾ ਵੀ ਫਰੂਟ ਵਗੈਰਾ ਤੋੜ ਕੇ ਨਾ ਬਹੁਤ ਫਾਰਮਰ ਜਿਹੜੇ ਸੀ ਉਹ ਨਾ ਬਾਹਰ ਆਪਣੇ ਬੈਗ ਭਰ ਕੇ ਰੱਖਦੇ, ਸ਼ੈਕ ਬਣਾ ਕੇ ਰੱਖੇ ਹੁੰਦੇ ਸੀ ਵੀ ਡਾਲਰ ਪਾ ਜਾਓ ਤੇ ਲੈ ਜਾਓ। ਹਾਂ ਵੀ ਇੱਥੇ ਡਾਲਰ ਪਾ ਜਾਓ ਤੇ ਆਪਣਾ ਫਰੂਟ ਵਾਲਾ ਬੈਗ ਲੈ ਜਾਓ, ਤੇ ਉਹ ਹੁੰਦਾ ਸੀਗਾ। ਤੇ ਉਹ ਹੁਣ ਕਈ ਵਾਰੀ ਉਹ ਬਹੁਤ ਘੱਟ ਗਏ, ਹੁਣ ਬਹੁਤ ਜ਼ਿਆਦਾ ਘੱਟ ਗਏ। ਚੋਰੀ ਹੁੰਦੀ ਬਹੁਤ ਆ। ਤੁਸੀਂ ਦੇਖੋ ਰਾਜ ਤੁਸੀਂ 150 ਤੇ ਜਾਓ ਤੇ ਜਿਹੜੇ ਫਰੂਟ ਵਾਲੇ ਸਟੋਰ ਆ ਉਹਨਾਂ ਦੇ ਬਾਹਰ ਹੁਣ ਜੰਗਲੇ ਲਾਉਣੇ ਪੈ ਰਹੇ ਉਹਨਾਂ ਨੂੰ। ਕੀ ਕਰੋਗੇ ਤੁਸੀਂ? ਹੋ ਕੀ ਰਿਹਾ, ਗਾਹ ਪਿਆ। ਜਦੋਂ ਦੇ ਲੋਕ ਵਿਹਲੇ ਹੋ ਕੇ ਉਹਨਾਂ ਨੂੰ ਪੈਸੇ ਮਿਲਣੇ ਸ਼ੁਰੂ ਹੋ ਗਏ, ਬਸ ਸਕੀਮਾਂ ਹੀ ਘੜੀਆਂ ਉਹਨਾਂ ਨੇ। ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਤੇ ਉਹ ਕੀਤਾ ਹੀ ਕੱਖ ਨਹੀਂ, ਹੋਰ ਬਸ ਸਕੀਮਾਂ ਘੜੀਆਂ ਆ, ਬੇੜਾ ਕਰਕੇ ਰੱਖਤਾ ਸਾਰੇ ਪਾਸੇ ਇਹਨਾਂ ਨੇ।
now it just feel like home, है ना? ਲੱਗਦਾ ਨਹੀਂ ਵੀ ਬਾਹਰਲੇ ਮੁਲਕ ਆਏ ਆ ਹੈ, ਤੁਸੀਂ ਸਿੱਧਾ ਏਦਾਂ ਕਹਿੰਦੇ ਆ। ਤੇ ਰਮਨ ਜੀ ਅੱਛਾ, ਹੁਣ ਯੂਕਰੇਨ ਰੂਸ ਦੀ ਲੜਾਈ ਤਾਂ ਚੱਲਦੇ ਨੂੰ 1.5 ਸਾਲ ਹੋ ਗਿਆ, ਹੁਣ ਆਪਾਂ ਮਿਡਲ ਈਸਟ ਦੇ ਵਿੱਚ ਨਵਾਂ ਯੁੱਧ ਦੇਖ ਰਹੇ ਆ, ਉਸ ਦਾ ਟਰੱਕਿੰਗ ਤੇ ਵੀ ਅਸਰ ਕੋਈ ਦੇਖਾਂਗੇ? ਤੇਲ ਦੀਆਂ ਕੀਮਤਾਂ ਦੇ ਵਿੱਚ ਤਾਂ ਵਧਣ ਦੇ ਕਾਫੀ ਚਾਂਸਿਸ ਆ, ਮਿਡਲ ਈਸਟ ਦੇ ਵਿੱਚ ਤੇਲ ਦੇ ਭੰਡਾਰ ਆ, ਜੇ ਉੱਥੇ ਰੌਲਾ ਰੱਪਾ ਪੈਂਦਾ ਤੇ ਇਵੈਂਚੁਅਲੀ ਉਹਦੇ ਤੇ ਅਸਰ ਪੈਂਦਾ ਆ। ਪਹਿਲੋਂ ਹੀ ਇੰਨਾ ਸਕਵੀਜ਼ ਹੋਏ ਪਏ ਆ ਲੋਕਾਂ ਦੇ, ਤਾਂ ਪੱਤੇ ਵੀ ਵਿਕੇ ਆ ਤੇ ਸਭ ਕੁਝ ਹੀ ਵਿਕਣ ਵਾਲੀ ਗੱਲ ਬਣ ਜਾਣੀ ਹੈ। ਤਾਂ ਡੈਫੀਨੇਟਲੀ ਰਾਜਕਰਨ ਕਾਫੀ ਸਿਚੁਏਸ਼ਨ ਜਿਹੜੀ ਆ ਔਖੀ ਲੱਗਦੀ ਆ, ਪਰ ਫॉर ਰਾਈਟ ਨਾਓ ਲਾਸਟ ਵੀਕ ਦੇ ਨਾਲੋਂ ਇਸ ਵੀਕ ਦੇ ਵਿੱਚ ਡੀਜ਼ਲ ਦੀਆਂ ਪ੍ਰਾਈਸਿਸ ਤੇ ਗੈਸ ਦੀਆਂ ਪ੍ਰਾਈਸਿਸ ਥੋੜ੍ਹੀਆਂ ਥੱਲੇ ਆਈਆਂ ਹੈਗੀਆਂ। ਗੁੱਡ ਨਿਊਜ਼ ਹੈਗੀ ਆ, ਪਰ ਕਿੰਨੀ ਦੇਰ ਤੱਕ ਇਹ ਗੁੱਡ ਰਹਿਣੀ ਹੈ ਇਹ ਨਹੀਂ ਪਤਾ। ਪਰ ਜਦੋਂ ਵੀ ਲੜਾਈ ਲੱਗਦੀ ਰਾਜਕਰਨ, ਉਦੋਂ ਆਬਵੀਅਸਲੀ ਇਹ ਚੀਜ਼ਾਂ ਤਾਂ ਇਫੈਕਟ ਹੁੰਦੀਆਂ ਆ। ਤੇ ਇੱਕ ਆਪਣੀ ਇੰਡਸਟਰੀ ਐਸੀ ਹੈਗੀ ਆ, ਕਿਉਂਕਿ ਜੇ ਗੈਸ ਦੀਆਂ ਪ੍ਰਾਈਸਿਸ, ਡੀਜ਼ਲ ਗੈਸ ਦੀਆਂ ਪ੍ਰਾਈਸਿਸ ਅਪ ਜਾਂਦੀਆਂ ਤੇ ਇੱਕ ਕਾਰ ਵਾਲੇ ਨੂੰ ਅਸਰ ਪੈਣ ਨਾਲੋਂ ਇੱਕ ਟਰੱਕ ਵਾਲੇ ਨੂੰ ਬਹੁਤ ਜ਼ਿਆਦਾ ਅਸਰ ਪੈਂਦਾ। ਸੋ ਇਸ ਕਰਕੇ ਡੈਫੀਨੇਟਲੀ ਇੰਡਸਟਰੀ ਤੇ ਅਸਰ ਤਾਂ ਪਏਗਾ ਹੀ, ਪਰ ਹੁਣ ਜਿਹੜੀਆਂ ਸਿਚੁਏਸ਼ਨਾਂ ਹੈਗੀਆਂ, ਆਪਾਂ ਮੇਰੇ ਖਿਆਲ ਇੱਥੇ ਆਪਾਂ ਏਦਾਂ ਗੱਲ ਕਰੀਏ, ਆਪਾਂ ਇੰਨਾ ਨਹੀਂ ਠੀਕ ਆ, ਆਪਾਂ ਨੂੰ ਸਟਰੋਂਗ ਰਹਿਣਾ ਪੈਣਾ ਆ, ਪੋਜ਼ਿਟਿਵ ਰਹਿਣਾ ਪੈਣਾ ਆ। ਇੰਡਸਟਰੀ ਜਾਣੀ ਕਿਤੇ ਨਹੀਂ ਗੀ, ਸਿਰਫ ਇਹ ਆ ਕਿ ਇੰਡਸਟਰੀ ਜਿਹੜੀ ਆ ਉਹ ਥੋੜੀ ਸ਼ੈਡ ਆਫ ਹੋਣੀ ਆ, ਔਰ ਸ਼ੈਡ ਆਫ ਜਿਹੜੀ ਆ ਇਸ ਵਾਰੀ ਥੋੜੀ ਜਿਹੀ ਜ਼ਿਆਦਾ ਦਰਦ ਦੇ ਰਹੀ ਆ, ਕਿਉਂਕਿ ਜ਼ਿਆਦਾ ਲੌਂਗ ਟਰਮ ਜਿਹੜਾ ਆ ਇਹ ਬੋਟਮ ਪ੍ਰਾਈਸ ਰਹੀਆਂ ਹੈਗੀਆਂ। ਕੰਸੋਲੀਡੇਸ਼ਨ ਹੁਣ ਤਗੜੀ ਹੋਣ ਵਾਲੀ ਆ, ਇਹ ਚੀਜ਼ ਆਪਾਂ ਜ਼ਰੂਰ ਦੇਖਾਂਗੇ। ਹਾਂਜੀ ਹਰਜਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਪਤਾ ਕਰਨਾ ਸੀਗਾ ਕਿ ਮਤਲਬ ਜਿਸ ਤਰ੍ਹਾਂ ਹੁਣ ਇਹ ਕੈਲੀਫੋਰਨੀਆ ਦੇ ਵਿੱਚ ਸਾਰੇ 2010 ਤੋਂ ਪਿਛਾਂ ਦੇ ਟਰੱਕ ਜਿਹੜੇ ਇਹਨਾਂ ਨੇ ਬੰਦ ਕਰ ਦਿੱਤੇ ਪੁਰਾਣੇ ਜੀ, ਉਹਨਾਂ ਨੂੰ ਰਜਿਸਟ੍ਰੇਸ਼ਨਾਂ ਗਾਂਹ ਨਹੀਂ ਮਿਲ ਰਹੀਆਂ, ਤੇ ਉਦੋਂ ਬਾਅਦ ਹੁਣ ਜਿਹੜੇ ਗਾਂਹ ਟਰੱਕ ਆ ਕੋਈ 14 ਮਾਡਲ ਆ ਜਾਂ 15 ਮਾਡਲ ਆ, ਉਹਨਾਂ ਦੀ ਕੀ ਸਿਚੁਏਸ਼ਨ ਆ? ਉਹ ਮਤਲਬ ਕਿਹੜੇ ਜੀਅਰ ਤੱਕ ਗਾਂਹ ਚੱਲਣੇ ਆ, ਤੇ ਉਹਨਾਂ ਦੇ ਉੱਤੇ ਇਹਨਾਂ ਨੇ ਮਤਲਬ ਕੋਈ ਮਾਈਲੇਜ ਵੀ ਰੱਖੇ ਆ ਕਿ ਕਿੰਨੀਆਂ ਮੀਲਾਂ ਤੱਕ ਚੱਲਣੇ ਆ? ਜਾਂ ਦੇਖੋ ਜੀ, ਬਹੁਤ ਕੁਛ ਹੈ ਇਹਦੇ ਵਿੱਚ। ਤੁਸੀਂ ਕਾਰ ਦਾ ਜਿਹੜਾ ਨਾ ਗੂਗਲ ਕਰੋ, ਕਾਰਬ ਟਰੱਕ ਸਟਾਪ। ਕਾਰ ਦੇ ਟਰੱਕ ਸਟਾਪ ਤੇ ਜਾ ਕੇ ਆਪਣਾ ਜਿਹੜਾ ਇੰਜਨ ਈਅਰ ਆ, ਮਾਡਲ ਆ, ਆਪਣਾ ਵਿਨ ਨੰਬਰ ਆ, ਉਹ ਸਾਰਾ ਪਾ ਕੇ ਉੱਥੇ ਟਰੱਕ ਨੂੰ ਦੇਖੋ, ਕਿਉਂਕਿ ਬਹੁਤ ਡਿਸਪੈਰਿਟੀਜ਼ ਹੋ ਰਹੀਆਂ। ਮੇਰੀ ਲਾਸਟ ਵੀਕ ਕਾਰ ਦੇ ਨਾਲ ਗੱਲ ਹੋਈ ਸੀ ਰਾਜਕਰਨ, ਉੱਥੇ ਆਪਣੇ LA। ਸੋ ਉਹਦੇ ਵਿੱਚ ਕਾਰਬ ਵਾਲਿਆਂ ਨੇ ਵੀ ਡੈਫੀਨੇਟਲੀ ਕੋਈ ਓਪਨਲੀ ਮੈਨੂੰ ਚੀਜ਼ ਜਿੱਦਾਂ ਕਹਿੰਦੇ ਹੱਥ ਪੱਲਾ ਨਹੀਂ ਫੜਾਇਆ ਹੈਗਾ, ਪਰ ਡੈਫੀਨੇਟਲੀ ਉਹਦੇ ਵਿੱਚ ਜਿਹੜੀ ਆ ਸਿਚੁਏਸ਼ਨ ਆ ਉਹ ਉਹਨਾਂ ਨੇ ਕਾਫੀ ਇਸ ਵੇਲੇ ਉਹ ਦੱਸੀ ਹੈਗੀ ਆ। ਔਰ ਜਿਹੜੇ ਆਪਣੇ ਮੈਨੂਫੈਕਚਰਰਸ ਹੈਗੇ ਆ, ਇੰਜਨ ਮੈਨੂਫੈਕਚਰਰਸ ਆ ਸਾਰੇ, ਇਹਨਾਂ ਸਾਰਿਆਂ ਨੇ ਪਿਛਲੇ 2 ਹਫ਼ਤੇ ਪਹਿਲਾਂ ਕਾਰ ਦੇ ਨਾਲ ਡੀਲ ਸਾਈਨ ਕਰ ਲਈ ਆ, ਕਿ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਕਾਰ ਨੂੰ ਕੰਪਲਾਇੰਟ ਇੰਜਨ ਜਿਹੜੇ ਆ ਉਹ ਦੇਣੇ ਸ਼ੁਰੂ ਕਰਨਗੇ, ਮਤਲਬ ਕੈਲੀਫੋਰਨੀਆ ਨੂੰ। ਸੋ ਇਨ ਦਾ ਮੀਨ ਟਾਈਮ ਜਿਹੜਾ ਭਾਜੀ ਨੂੰ ਦਾ ਸਵਾਲ ਆ, ਉਹ ਤੇ ਭਾਜੀ ਆਪਾਂ ਤੁਹਾਨੂੰ ਇਹ ਕਹਿ ਸਕਦੇ ਕਿ ਤੁਸੀਂ ਉੱਤੇ ਜਾ ਕੇ ਆਪਣਾ ਜਿਹੜਾ ਟਰੱਕ ਹੈਗਾ ਉਹਨੂੰ ਰਜਿਸਟਰਡ ਕਰੋ, ਤੇ ਉੱਥੋਂ ਜਾ ਕੇ ਤੁਹਾਨੂੰ ਪਤਾ ਲੱਗੂਗਾ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਹੈਗੇ ਆ, ਕਿੱਥੋਂ ਤੱਕ ਤੁਹਾਡਾ ਟਰੱਕ ਚੱਲਣਾ ਹੈਗਾ। ਜਿਹੜਾ ਇਸ ਵੇਲੇ ਸਿਚੁਏਸ਼ਨ ਹੈਗੀ ਆ ਕਿ ਸਮਾਰਟ ਚੈੱਕ ਦੀ ਸਿਚੁਏਸ਼ਨ ਇੰਪਲੀਮੈਂਟ ਹੋ ਰਹੀ ਆ, ਉਹਦੇ 'ਚ ਕੋਈ ਕਮੀ ਨਹੀਂ ਹੈਗੀ। ਜਿਹੜੀ ਸਮਾਰਟ ਚੈੱਕ ਵਾਲਿਆਂ ਨਾਲ ਗੱਲ ਹੋਈ ਸੀ, ਉਹਨਾਂ ਦੇ ਮੁਤਾਬਕ ਜਿਹੜੀ ਕੁਐਸਚਨ ਸੀਗਾ ਮੇਰਾ ਕਿ ਜਿਹੜੇ ਡੈਫ ਡਿਲੀਟ ਵਾਲੇ ਟਰੱਕ ਹੈਗੇ ਆ ਉਹਨਾਂ ਦੀ ਸਿਚੁਏਸ਼ਨ, ਉਹ ਕਹਿੰਦੇ ਡੈਫੀਨੇਟਲੀ ਸੀਰੀਅਸਲੀ ਉਹ ਆਊਟ ਆਫ ਕੰਪਲਾਇੰਸ ਹੈਗੇ ਆ। ਜਿਹੜੇ ਰੋਡ ਸਾਈਡ ਦੇ ਉੱਤੇ ਜਿਹੜੇ ਸਕੈਨਰਸ ਲੱਗੇ ਹੈਗੇ ਆ, ਜਦੋਂ ਕਿਸੇ ਵੀ ਟਰੱਕ ਨੂੰ ਐਜ਼ ਅ ਗ੍ਰੋਸ ਪੋਲਿਊਟਰ ਸਕੈਨ ਕਰਦਾ ਹੈਗਾ, 30 ਡੇਜ਼ ਦਾ ਨੋਟਿਸ ਜਾਂਦਾ ਹੈਗਾ। 30 ਡੇਜ਼ ਦੇ ਨੋਟਿਸ ਤੋਂ ਬਾਅਦ ਉਹਨਾਂ ਨੂੰ 5000 ਫਰਸਟ ਅਫੈਂਸ ਆ, ਤੇ ਜੇ ਨਹੀਂ ਠੀਕ ਕੀਤਾ ਤੇ then 5000 ਡੇ ਜਿਹੜਾ ਹੈਗਾ ਉਹਦਾ ਫਾਈਨ ਹੈਗਾ। ਸੋ ਕਾਫੀ ਪੈਨਲਟੀਜ਼ ਹੈਗੀਆਂ। ਉਸ ਤੋਂ ਬਾਅਦ ਜਿਹੜੀ ਗੱਲ ਇੱਕ ਖਾਸ ਕਰਕੇ ਮੈਨੂਫੈਕਚਰਰਸ ਇਸ ਵੇਲੇ ਆਪਣੀਆਂ ਟਰੱਕਿੰਗ ਕੰਪਨੀਜ਼ ਨੂੰ ਕਹਿ ਰਹੇ ਹੈਗੇ ਆ ਕਿ ਬਈ DD15 ਜਾਂ DD13 ਜਿਹੜੀ ਫreight ਲਾਈਨਰ ਦੇ ਵਿੱਚ ਮੋਟਰ ਹੈਗੀ ਆ, ਉਹਦੀ ਡਿਸਕ੍ਰਿਪੈਂਸੀਜ਼ ਆ ਰਹੀਆਂ ਹੈਗੀਆਂ ਕਿ DD15 ਜਿਹੜੀ ਮੋਟਰ ਇੱਥੇ ਵਿਕਣੀ ਨਹੀਂ ਹੈਗੀ, ਜਾਂ DD13 ਜਿਹੜੀ ਉਹ ਵਿਕਣੀ ਹੈਗੀ, ਛੋਟੀ ਮੋਟਰ ਵਿਕਣੀ ਹੈਗੀ ਆ। ਉਹ ਸਿੰਪਲੀ ਸਿਚੁਏਸ਼ਨ ਹੈਗੀ ਹੈ ਕਿ ਜਿਹਦੇ ਵਿੱਚ ਮੈਨੂਫੈਕਚਰਰਸ ਕੋਸ਼ਿਸ਼ ਕਰ ਰਹੇ ਆ ਕਿ ਛੋਟੀਆਂ ਮੋਟਰਾਂ ਵੇਚੀਆਂ ਜਾਣ, ਕਿਉਂਕਿ ਛੋਟੀ ਮੋਟਰ ਜਿਹੜੀ ਆ ਉਹ ਪੋਲਿਊਸ਼ਨ ਘੱਟ ਕਰਦੀ ਆ। ਉਹਨਾਂ ਨੂੰ ਬਣਾਉਣਾ, ਉਹਨਾਂ ਨੂੰ ਕੰਪਲਾਇੰਟ ਕਰਨਾ ਉਹਨਾਂ ਦੇ ਲਈ ਸੌਖਾ ਆ। ਦੈਟ ਇਜ਼ ਦਾ ਰੀਜ਼ਨ ਦੇ ਉਹ ਪੁਸ਼ ਕਰ ਰਹੇ DD13 ਜਿਹੜੀ ਆ।
ਜਿਹੜੀ ਇਸ ਵੇਲੇ ਸਿਚੁਏਸ਼ਨ ਹੈਗੀ ਹੈ ਕਿ ਜਿਹੜੇ ਟਰੱਕ ਆਪਣੇ ਹੈਗੇ ਆ ਇਲੈਕਟ੍ਰਿਕ ਹੈਗੇ ਆ ਇਸ ਵੇਲੇ, ਚਾਹੇ ਨਿਕੋਲਾ ਆ, ਚਾਹੇ ਆਪਣਾ ਟੈਸਲਾ ਆ, ਇਹਨਾਂ ਨੂੰ ਇਹ ਟਰੱਕ ਪ੍ਰੋਡਿਊਸ ਕਰਨ ਦੇ ਕ੍ਰੈਡਿਟ ਮਿਲਦੇ ਹੈਗੇ ਆ। ਸੋ ਦੇ ਠੀਕ ਹੈ। ਗੈਟ ਕ੍ਰੈਡਿਟ। ਤੇ ਕੈਲੀਫੋਰਨੀਆ ਨੇ ਇਹ ਅਲਾਉ ਕੀਤਾ ਕਿ ਜਿਹੜੇ ਰੈਗੂਲਰ ਕੰਬਸਸ਼ਨ ਇੰਜਨ ਹੈਗੇ ਆ, ਦੂਜੇ ਟਰੱਕ ਹੈਗੇ ਆ, ਮੈਨੂਫੈਕਚਰ ਹੈਗੇ ਆ, ਉਹ ਇਹਨਾਂ ਦੇ ਕੋਲੋਂ ਕ੍ਰੈਡਿਟਸ ਬਾਏ ਕਰਕੇ, ਜਿੱਦਾਂ ਜਦੋਂ ਇਹ ਇਹਨਾਂ ਦੇ ਕ੍ਰੈਡਿਟਸ ਉਹ ਬਾਏ ਕਰਕੇ ਤੇ ਆਪਣਾ ਜਿਹੜਾ ਕੰਬਸਸ਼ਨ ਇੰਜਨ ਆ ਉਹ ਵੇਚ ਸਕਦੇ ਆ, ਪਰ ਇਹਨਾਂ ਕ੍ਰੈਡਿਟ ਬਾਏ ਕਰਨੇ ਪੈਣੇ ਆ। ਸੋ ਉਸ ਸਿਚੁਏਸ਼ਨ ਦੇ ਵਿੱਚ ਕ੍ਰੈਡਿਟ ਬਾਏ ਨਹੀਂ ਕਰ ਰਹੇ, ਇਹ ਦੇ ਆਰ ਟਰਾਈਂਗ ਟੂ ਪੁਸ਼ ਕਿ ਛੋਟੀ ਮੋਟਰ ਜਿਹੜੀ ਆ ਉਹ ਕੈਲੀਫੋਰਨੀਆ 'ਚ ਵੇਚੀ ਜਾਵੇ ਤਾਂ ਕਿ ਦੇ ਕੈਨ ਸਟੇਨ, ਕਿ ਵੱਡੀ ਮੋਟਰ ਜਿਹੜੀ ਆ ਉਹ ਘੱਟ ਵੇਚ ਸਕਦੇ ਆ, ਛੋਟੀ ਮੋਟਰ ਵੱਧ ਵੇਚ ਸਕਦੇ। ਸੋ ਬੜੀ ਕੰਪਲੀਕੇਸ਼ਨ ਹੈ। ਮੈਂ ਮਤਲਬ ਕਾਫੀ ਟਾਈਮ ਲਾਇਆ ਉਹਨਾਂ ਦੇ ਨਾਲ ਉਦੋਂ ਪਿਛਲੇ ਸੈਟਰਡੇ ਸੰਡੇ, ਪਰ ਡੈਫੀਨੇਟਲੀ ਉਹਨਾਂ ਨੇ ਕਲੀਅਰਲੀ ਕੋਈ ਜਵਾਬ ਨਹੀਂ ਇਹਦਾ ਦਿੱਤਾ ਹੈਗਾ। ਦੇ ਆਰ ਵਾਕਿੰਗ ਵੈਰੀ ਫਾਈਨ ਲਾਈਨ ਦੇ ਉੱਤੇ ਗੱਲ ਕਰ ਰਹੇ ਸੀਗੇ, ਤੇ ਜਿਹਦੇ ਵਿੱਚ ਸਾਨੂੰ ਇਹ ਫੀਲ ਹੋਇਆ ਕਿ ਜਿਹਦੇ ਵਿੱਚ ਦੇ ਜਿਹੜੇ ਇੰਜਨ ਮੈਨੂਫੈਕਚਰਰਸ ਹੈਗੇ ਆ ਐਂਡ ਕਾਰਬ ਹੈਗੀ ਆ, ਉਹਨਾਂ ਦੀ ਡੈਫੀਨੇਟਲੀ ਡੀਲ ਹੋਈ ਹੈਗੀ ਆ 2 ਹਫ਼ਤੇ ਪਹਿਲਾਂ, ਔਰ ਡੈਫੀਨੇਟਲੀ ਜਿਹੜੇ ਹੈਗੇ ਆ ਉਹ ਦੇ ਆਰ ਟਰਾਈਂਗ ਟੂ ਪੁਸ਼ ਥਿੰਗਸ ਔਨ ਦਾ ਟਰੱਕਿੰਗ ਇੰਡਸਟਰੀ। ਪਰ ਟਰੱਕਿੰਗ ਇੰਡਸਟਰੀ ਨੂੰ ਇਹ ਬਿਲਕੁਲ ਇੱਥੇ ਕਹੂੰਗਾ ਕਿ ਤੁਹਾਨੂੰ ਇਕੱਠੇ ਹੋਣ ਦੀ ਲੋੜ ਹੈ। ਇੱਕ ਲਾਅਸੂਟ ਹੁਣੇ ਹੀ ਜਿਹੜਾ ਕਾਰ ਦੇ ਉੱਤੇ ਹੋਰ ਫਾਈਲ ਹੋਇਆ ਹੈਗਾ ਕੈਲੀਫੋਰਨੀਆ ਟਰੱਕ ਐਸੋਸੀਏਸ਼ਨ ਵੱਲੋਂ, ਕਿ ਜਿਹੜਾ ਕਿ ਇਹ ਜਿਹੜੇ ਇਲੈਕਟ੍ਰਿਕ ਟਰੱਕ ਏਦਾਂ ਥੋਪੇ ਜਾ ਰਹੇ ਆ ਜਾਂ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ, ਇਹ ਰੋਂਗ ਹੈਗਾ। ਸੋ ਅਸੀਂ ਵੀ ਕੋਸ਼ਿਸ਼ ਕਰ ਰਹੇ ਹੈਗੇ ਆ, ਪਰ ਸਾਡੀ ਅਗੇਨ ਅਸੀਂ ਜਿੱਦਾਂ ਕਿ ਹਮੇਸ਼ਾ ਤੋਂ ਕਹਿੰਦੇ ਆ, ਨਾਪਟਾ ਦੀ ਜਿਹੜੀ ਸਟਰੈਂਥ ਹੈਗੀ ਆ ਉਹ ਅਜੇ ਉਡੀ ਸਟਰੋਂਗ ਨਹੀਂ ਹੋਈ ਹੈਗੀ ਕਿ ਅਸੀਂ ਲਾਅਸੂਟ ਦੇ ਵਿੱਚ ਜਾ ਸਕੀਏ। ਪਰ ਡੈਫੀਨੇਟਲੀ ਜਿੱਦਾਂ ਅਸੀਂ ਇਸ ਵੇਲੇ ਕੰਮ ਕਰ ਰਹੇ ਹੈਗੇ ਆ, ਮੈਂ ਰਾਜਕਿਰਨ ਇੱਕ ਹੋਰ ਮੈਂ ਥੈਂਕ ਯੂ ਤੁਹਾਡੇ ਆਪਣੇ ਰੇਡੀਓ ਦੇ ਮਾਧਿਅਮ ਦੇ ਨਾਲ ਕਿ ਸਾਡੀ ਪਿਛਲੇ 15 ਤੋਂ 20 ਦਿਨ ਦੇ ਵਿੱਚ ਅਸੀਂ ਤਕਰੀਬਨ 100 ਮੈਂਬਰ ਜਿਹੜੇ ਸਾਈਨ ਅਪ ਕੀਤੇ ਹੈਗੇ ਆ, 100 ਤੋਂ ਉੱਤੇ ਅਸੀਂ ਜਿਹੜੇ ਫਿਊਲ ਕਾਰਡ ਜਿਹੜੇ ਬਣਾਏ ਹੈਗੇ ਆ। ਥੈਂਕ ਯੂ ਜਿਨ੍ਹਾਂ ਨੇ ਭਰੋਸਾ ਕੀਤਾ ਹੈ, ਸਾਥ ਦੇ ਰਹੇ ਹੈਗੇ ਆ। ਸੋ ਇੱਦਾਂ ਹੀ ਮੈਂ ਸਾਰਿਆਂ ਨੂੰ ਕਹੂੰਗਾ ਕਿ ਪਲੀਜ਼ ਆਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਫਾਈਟ ਕਰਨ ਲਈ ਸਾਨੂੰ ਲੋੜ ਆ ਫੰਡਸ ਦੀ, ਸਾਨੂੰ ਲੋੜ ਆ ਮੈਨ ਪਾਵਰ ਦੀ, ਸਾਨੂੰ ਲੋੜ ਆ ਇਕੱਠੇ ਹੋਣ। ਸੋ ਆਪਾਂ ਹਰ ਇੱਕ ਚੀਜ਼ ਜਿਹੜੀ ਹੈ ਨਾ ਉਹ ਫ੍ਰੀ ਨਹੀਂ ਮਿਲਦੀ ਹੈਗੀ। ਪਲੀਜ਼ ਇਹ ਚੀਜ਼ ਨੂੰ ਅੰਡਰਸਟੈਂਡ ਕਰੋ ਔਰ ਇਕੱਠੇ ਹੋ, ਜਿੰਨੇ ਵੱਧ ਤੋਂ ਵੱਧ ਇਕੱਠੇ ਹੋ ਸਕਦੇ ਇਕੱਠੇ ਹੋ ਜੀ। ਥੈਂਕ ਯੂ। ਤੇ ਕੁਝ ਕੁ ਹੋਰ ਕਾਲਰ ਨੇ ਤੇ ਫਿਰ ਆਪਣਾ ਪ੍ਰੋਗਰਾਮ ਦੀ ਸਮਾਪਤੀ ਆ, ਤੇ ਕਿਉਂਕਿ ਮਿੰਟ ਆਪਣੇ ਤਕਰੀਬਨ ਪੂਰੇ ਹੀ ਹੈ ਜੀ। ਤੇ ਅਗਲੇ ਕਾਲਰ ਨੇ ਹੈਪੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਇਸ ਤਰ੍ਹਾਂ ਮੈਂ ਲੋਕਲ ਸਟਰੀਟ ਤੇ ਜਾ ਰਿਹਾ ਸੀ ਤੇ ਇੱਕ ਛੋਟਾ ਜਿਹਾ ਐਕਸੀਡੈਂਟ ਹੋ ਗਿਆ। ਮੀਂਹ ਨੇ ਮੇਰੇ ਅੱਗੇ ਗੱਡੀ ਪਾਤੀ, ਉਹ ਬੰਪਰ ਟੱਚ ਕਰ ਗਿਆ ਨਾਲ, ਤੇ ਉਹ ਕਹਿੰਦਾ ਮੈਂ ਪੁਲਿਸ ਬੁਲਾਉਣੀ। ਮੈਂ ਕਿਹਾ ਇਸ ਓਕੇ, ਮੇਰਾ ਕਸੂਰ ਨਹੀਂ ਹੈਗਾ। ਮੈਂ ਕਿਹਾ ਪੁਲਿਸ ਨੂੰ ਕਾਲ ਕਰ। ਉਹਨੇ ਪੁਲਿਸ ਨੂੰ ਕਾਲ ਵੀ ਨਹੀਂ ਕੀਤੀ, ਪਤਾ ਨਹੀਂ ਕੀ ਰੀਜ਼ਨ ਸੀ, ਪੁਲਿਸ ਨੂੰ ਕਾਲ ਨਹੀਂ ਕੀਤੀ ਉਹਨੇ। ਫਿਰ ਮੈਨੂੰ ਕਹਿੰਦਾ ਤੁਸੀਂ ਇੰਸ਼ੋਰੈਂਸ ਕੋ ਜਾਵਾਂਗੇ, ਆਪਣੀ ਦੋਵਾਂ ਦੀ ਵਧੂਗੀ, ਤੂੰ ਮੇਰੀ ਕਾਰ ਫਿਕਸ ਕਰਾ ਦੇ। ਮੈਂ ਕਿਹਾ ਠੀਕ ਹੈ, ਮੈਂ ਤੇਰੀ ਫਿਕਸ ਕਰਾ ਦਿੰਦਾ। ਬਟ ਉਹ ਮੇਰੇ ਕੋਲ ਆਇਆ ਨਹੀਂ ਫਿਕਸ ਕਰਵਾਉਣ ਵਾਸਤੇ। ਉਹਨੇ ਆਪਣੇ ਆਪ ਹੀ ਐਸਟੀਮੇਟ ਉਹਦਾ $2500 ਦਾ ਕਰਾ ਕੇ ਲਿਆਂਦਾ ਕਿ $2500 ਦਾ ਖਰਚਾ, ਤੂੰ ਮੈਨੂੰ $2500 ਪੇ ਕਰ ਦੇ ਤੇ ਮੈਂ ਆਪਣੀ ਸੋਰਸ ਵਾਪਸ ਲੈ ਲੈਣਾ, ਮੈਂ ਕਾਲ ਨਹੀਂ ਕਰਦਾ ਜਿੱਦਾਂ ਇੱਦਾਂ। ਤੇ ਉਹ ਮੈਂ ਆਪਣੇ ਓਨਰ ਨਾਲ ਗੱਲ ਕੀਤੀ। ਓਨਰ ਕਹਿੰਦਾ ਕਿ ਮੇਰੀ ਸੋਰਸ ਵੱਧ ਜਾਣੀ ਹੈ, ਜੇ ਤੇਰਾ ਫਾਲਟ ਨਿਕਲਿਆ ਤੂੰ ਹੋਰ ਕਿਤੇ ਕੰਮ ਦੇਖ ਲਾ। ਤੇ ਮੈਂ ਕਿਹਾ ਫਿਰ ਠੀਕ ਆ, ਤੂੰ 1200 ਪਾ ਕੇ ਆਪਾਂ ਫਿਰ ਉਹਨੂੰ ਪੇ ਕਰ ਦਿੰਦੇ ਆ, ਤੇ ਤੂੰ ਵੀ ਬਚਿਆ ਰਵੇਂਗਾ, ਮੈਂ ਵੀ ਬਚਿਆ ਰਹੂੰਗਾ। ਬਟ ਹੁਣ ਮੇਰਾ ਓਨਰ ਕਿਸੇ ਬੰਦੇ ਨਹੀਂ ਲੱਗਣ ਡਿਆ। ਉਹ ਕਹਿੰਦਾ ਕਿ ਵੀ ਤੂੰ ਹੁਣ ਹੋਰ ਕਿਤੇ ਦੇਖ ਲਾ, ਮੇਰੀ ਸੋਰਸ ਵੱਧ ਜਾਣੀ ਆ। ਹੁਣ ਤਾਂ ਇੱਥੇ ਕੀ ਕਰਨਾ ਚਾਹੀਦਾ ਮੈਨੂੰ? ਭਾਜੀ ਤੁਸੀਂ ਕਿਉਂ ਨਹੀਂ ਪੁਲਿਸ ਕਾਲ ਕੀਤੀ? ਤੁਸੀਂ ਉੱਤੇ ਕਿਉਂ ਡਿਪੈਂਡ ਰਹੇ? ਹਾਂਜੀ ਤੁਸੀਂ ਕਾਲ ਕਹਿੰਦੇ ਕਰਦੇ ਨਹੀਂ ਸੀਗੀ। ਮੇਰੇ ਓਨਰ ਨੇ ਕਿਹਾ ਕਿ ਜੇ ਏਦਾਂ ਹੀ ਨਿਬੜਦਾ ਨਿਬੇੜ ਲਾ, ਮੈਨੂੰ ਉਹਨੇ ਕਿਹਾ ਸੀ। ਜੇ ਤੁਹਾਡੀ ਗਲਤੀ ਨਹੀਂ ਸੀ ਫਿਰ ਤੁਹਾਨੂੰ ਪੁਲਿਸ ਨੂੰ ਕਾਲ ਕਰਨੀ ਚਾਹੀਦੀ ਸੀਗੀ। ਹਾਂਜੀ ਉਹ ਤਾਂ ਹਾਂਜੀ ਮੇਰੀ ਗਲਤੀ ਹੈਗੀ ਸੀ, ਮੈਂ ਐਗਰੀ ਕਰਦਾ ਤੁਹਾਡੇ ਨਾਲ। ਬਟ ਮੈਂ ਆਪਣੇ ਬੌਸ ਨੂੰ ਪੁੱਛਿਆ ਪਹਿਲਾਂ। ਹਾਂਜੀ ਉਹ ਕਹਿੰਦਾ ਕਿ ਏਦਾਂ ਨਿਬੜਦਾ। ਹੁਣ ਰਮਨ ਜੀ ਚਲੋ ਉਹ ਤਾਂ ਹੁਣ ਜੋ ਹੋ ਗਿਆ, ਕੀ ਕਰ ਸਕਦੇ ਕੁਛ ਹੁਣ ਜੀ? ਕੀ ਹੈ ਇਹਨਾਂ ਦਾ? ਦੇਖੋ ਇਹਦੇ ਚ ਤਾਂ ਜਦੋਂ ਆਪਾਂ ਸ਼ੁਰੂ ਤੋਂ ਗਲਤੀ ਕਰਕੇ ਆਪਾਂ ਕੰਪਰੋਮਾਈਜ਼ ਕਰ ਲਿਆ, ਇੱਕ ਬੰਨੇ ਉਦੋਂ ਕਹਿਤਾ ਵੀ ਓਦਾਂ ਕਰ ਲਓ ਹਨਾ, ਤੇ ਹੁਣ ਬਾਅਦ ਵਿੱਚ ਮੁੱਕਰ ਗਿਆ। ਹੁਣ ਮਰੇ ਤੇ ਮੁੱਕਰੇ ਦਾ ਕੀ ਕਰਾਂਗੇ ਆਪਾਂ? ਕਿਉਂਕਿ ਮੈਨੂੰ ਪਤਾ ਸੀ ਉਹਦਾ $100 $200 ਦਾ ਨੁਕਸਾਨ ਸੀ। ਉਹ ਡੈਂਟ ਕੋਈ ਨਹੀਂ ਸੀ ਪਿਆ, ਥੋੜਾ ਕਲਰ ਲੱਥਾ ਸੀ।
ਬੰਪਰ ਨਾਲ ਉਹਨੇ ਉਹ ਚਲੋ ਅਗਲੇ ਨੇ ਦਾ ਲਾ ਲਿਆ। ਹਾਂਜੀ ਦਾ ਲਾ ਲਿਆ ਉਹਨੇ। ਹਾਂ ਤੇ ਤੁਸੀਂ ਤੇ ਚਲੋ ਇਹ ਹੈਪੀ ਜੀ ਹੁਣ ਤੁਹਾਡੇ ਨਾਲ ਤੇ ਹੈਪੀ ਇਨਸੀਡੈਂਟ ਨਹੀਂ ਹੋਇਆ, ਇਹ ਤਾਂ ਹੁਣ ਹੋ ਗਿਆ ਮਾੜਾ, ਪਰ ਇਹ ਆ ਵੀ ਹੁਣ ਇਹਦੇ ਤੋਂ ਸਬਕ ਸਾਰਿਆਂ ਨੂੰ ਇਹ ਆ ਵੀ ਭਾਈ ਪੁੱਛਣ ਦੀ ਲੋੜ ਨਹੀਂ ਆ। ਜੇ ਕਿਤੇ ਰੱਬ ਨਾ ਕਰੇ ਕੋਈ ਇਨਸੀਡੈਂਟ ਕਿਸੇ ਦਾ ਵੀ ਇਦਾਂ ਹੁੰਦਾ ਆ, ਤੁਸੀਂ ਪਹਿਲ ਦੇ ਆਧਾਰ ਦੇ ਉੱਤੇ ਆਪਣਾ ਜਿਹੜੀ ਕਾਰਵਾਈ ਉਹ ਪੂਰੀ ਪਾਓ, ਪੁਲਿਸ ਨੂੰ ਕਾਲ ਕਰੋ। ਤੇ ਡੈਸ਼ ਕੈਮ ਲੱਗੇ ਤੁਸੀਂ ਗਲਤੀਆਂ ਹੀ ਹਾਂਜੀ ਹਾਂਜੀ ਹੁਣ ਮੈਨੂੰ ਇੰਸ਼ੋਰੈਂਸ ਨਾਲ ਜਾਣਾ ਚਾਹੀਦਾ ਕਿਉਂਕਿ ਮੈਂ $25 ਤੇ ਅਫੋਰਡ ਨਹੀਂ ਕਰ ਸਕਦਾ ਕੱਲਾ। ਹਾਂਜੀ ਨਹੀਂ ਬਿਲਕੁਲ, ਫਿਰ ਹੁਣ ਜਾਓ, ਹੁਣ ਉਸੇ ਕੰਮ ਨੂੰ ਹੀ ਆ ਇੰਸ਼ੋਰੈਂਸ। ਫਿਰ ਅਗਲੇ ਨੇ ਵੀ ਹੁਣ ਤੁਹਾਨੂੰ ਜਵਾਬ ਦੇ ਦਿੱਤਾ, ਤੁਹਾਨੂੰ ਤੁਸੀਂ ਵੀ ਉਹੀ ਕਰੋ, ਹੁਣ ਕੀ ਕਰ ਸਕਦੇ ਹੋ। ਹਾਂਜੀ ਬਟ ਫਿਰ ਉਹ ਤਾਂ ਪਾਸੇ ਰਹਿ ਗਿਆ ਨਾ ਓਨਰ, ਕਿਉਂਕਿ ਉਹਨੇ ਮੇਰਾ ਜਦੋਂ ਮੈਂ ਕੰਮ ਛੱਡਤਾ ਮੈਂ ਹੋਰ ਕਿਤੇ ਕੰਮ ਦੇਖ ਲਿਆ, ਉਹਨੇ ਮੇਰਾ ਇੰਸ਼ੋਰੈਂਸ ਚੋਂ ਨਾ ਕੱਢਤਾ, ਉਹ ਤਾਂ ਫਿਰ ਪਾਸੇ ਰਹਿ ਗਿਆ, ਉਹਦੀ ਫਿਰ ਘਟ ਜਾਣੀ ਇੰਸ਼ੋਰੈਂਸ ਜਿਹੜੀ ਪਰ ਉਸ ਟਾਈਮ ਤਾਂ ਇੰਸ਼ੋਰੈਂਸ ਉਸ ਟਾਈਮ ਦੇ ਤੇ ਤਾਂ ਉਹ ਤੁਹਾਡਾ ਨਾਂ ਹੀ ਸੀਗਾ ਵਿੱਚ, ਉਸ ਟਾਈਮ ਤੇ ਥੋੜੀ ਉਹ ਥੋੜੀ ਹੁਣ ਪਿਛਲੇ 올ਡ ਟਾਈਮ 'ਚ ਜਾ ਕੇ ਤੁਸੀਂ ਉਹਦੀਆਂ ਪਿਕਚਰਸ ਵਗੈਰਾ ਲਈਆਂ ਕਾਰ ਦੀਆਂ, ਕਿੱਥੇ ਫੋਟੋ ਲਈ ਸੀ? ਹਾਂਜੀ ਸਾਰਾ ਕੁਝ ਹੈਗਾ। ਹਾਂਜੀ ਠੀਕ ਹੈ ਜੀ, ਕਰੋ ਆਪਣੀ ਇੰਸ਼ੋਰੈਂਸ ਵਾਲਿਆਂ ਦੇ ਨਾਲ ਕੰਟੈਕਟ ਕਰੋ ਤੁਸੀਂ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਇਹ ਨਾ ਚੀਜ਼ਾਂ ਜ਼ਰੂਰੀ ਨੇ। ਆਪਾਂ ਨਾ ਚਲੋ ਭਾਈਚਾਰੇ ਦੇ ਕਰਕੇ ਵੀ ਕਰ ਲੈਂਦੇ ਆ, ਚੱਲ ਵੀ ਦੋਸਤ ਮਿੱਤਰ ਆ ਇਹਦੇ ਕਰਕੇ ਵੀ ਕਰ ਲੈਂਦੇ ਆ, ਪਰ ਜੇ ਤੁਸੀਂ ਬਾਏ ਦਾ ਬੁੱਕ ਚੱਲਣਾ ਆ ਹਰ ਇੱਕ ਚੀਜ਼ ਦੇ ਵਿੱਚ, ਜੇ ਉਹ ਕਹਿੰਦੇ ਆ ਤਾਂ ਫਿਰ ਤੁਸੀਂ ਵੀ ਬਾਏ ਦਾ ਬੁੱਕ ਚੱਲੋ, ਫਿਰ ਇਦਾਂ ਨਹੀਂ ਗੱਲ ਬਣਦੀ ਹੁੰਦੀ। ਸੋ ਜਿੱਦਾਂ ਰਮਨ ਜੀ ਨੇ ਕਿਹਾ, ਤੇ ਮਰੇ ਦਾ ਤੇ ਮੁੱਕਰੇ ਦਾ ਕੋਈ ਫਰਕ ਨਹੀਂ ਆ। ਤੁਸੀਂ ਆਪਣੀ ਕਾਰਵਾਈ ਜਿਹੜੀ ਜ਼ਰੂਰੀ ਪਾਓ, ਡੈਸ਼ ਕੈਮ ਭਾਈ ਲਵਾ ਕੇ ਰੱਖੋ, ਕੱਲ ਨੂੰ ਫਿਰ ਤੁਸੀਂ ਦਿਖਾ ਸਕਦੇ ਆ ਵੀ ਭਾਈ ਆ ਮੇਰੀ ਨਹੀਂ ਸੀ, ਉਸੇ ਦੀ ਉਹ ਗਲਤੀ ਸੀ। ਸੋ ਇਹ ਸਾਰੀਆਂ ਚੀਜ਼ਾਂ ਨਾ ਅੱਜ ਦੇ ਜ਼ਮਾਨੇ 'ਚ ਜ਼ਰੂਰੀ ਆ। ਜ਼ਬਾਨ ਦਾ ਮੁੱਲ ਰਮਨ ਜੀ, ਹਰਜੋਤ ਜੀ, ਹੁਣ ਉਹ ਨਹੀਂ ਚੀਜ਼ ਜਿਹੜੀ ਉਹ ਰਹਿ ਗਈ, ਬਸ ਇਦਾਂ ਹੀ ਆ ਵੀ ਉਹ ਆਈ ਚਲਾਈ ਵਾਲੀ ਗੱਲ ਹੀ ਆ। ਤੁਸੀਂ ਆਪਣੇ ਵੱਲੋਂ ਕਾਗਜ਼ੀ ਤੇ ਜੋ ਵੀ ਅੱਜ ਕੱਲ ਦਸਤਾਵੇਜ਼ ਜਿੱਦਾਂ ਦਾ ਵੀ ਬਣਦਾ ਆ ਉਸ ਹਿਸਾਬ ਦੇ ਨਾਲ ਹੀ ਚੱਲੋ। ਤੇ ਸਮਾਪਤੀ ਕਰੀਏ ਜੀ, ਫਿਰ ਸਮਾਂ ਸਮਾਪਤ ਹੈ ਜੀ। ਜਾਂਦੇ ਜ਼ਰੂਰ ਕਈ ਫਿਰ ਸਾਡੇ ਸਰੋਤੇ ਕਹਿੰਦੇ ਹੋਣੇ ਵੀ ਨੈਗੇਟਿਵ ਵੀ ਖਬਰਾਂ ਆ, ਸੋ ਕਹਿੰਦੇ ਵੀ ਜਿਹੜੇ ਕੈਰੀਅਰਸ ਆ, ਜੇ ਤੁਹਾਡੇ ਕੋਲ ਥੋੜਾ ਕੈਸ਼ ਫਲੋ ਹੈਗਾ ਆ ਤੇ ਲੌਂਗ ਟਰਮ ਤੁਸੀਂ ਜਿਹੜਾ ਆ ਸਰਵਾਈਵ ਕਰ ਸਕਦੇ ਆ। ਤੇ ਫਰੇਟ ਵੇਵਸ ਦੇ ਮੁਤਾਬਕ ਕਹਿੰਦੇ ਵੀ ਸੈਕੰਡ ਕੁਆਟਰ ਜਿਹੜਾ ਹੈਗਾ 2024 ਦਾ, ਉਹਦੇ ਵਿੱਚ ਚਾਂਸਸ ਹੈਗੇ ਆ ਵੀ ਜੋ ਫਰੇਟ ਦੇ ਰੇਟਸ ਆ ਉਹ ਵਧਣਗੇ। ਜੀ ਰਮਨ ਜੀ। ਬਿਲਕੁਲ ਜੀ, ਇਹ ਆਪਾਂ ਜਿਹੜੀ ਆ ਨੈਕਸਟ ਈਅਰ ਜਿਹੜਾ ਫਰਸਟ ਕੁਆਟਰ ਦਾ ਐਂਡ ਹੈਗਾ ਅਪ੍ਰੈਲ ਦੇ ਵਿੱਚ, ਆਪਾਂ ਮਾਰਚ ਦੇ ਵਿੱਚ ਐਂਡ ਹੈਗਾ ਅਪ੍ਰੈਲ ਦੇ ਵਿੱਚ, ਆਸ ਹੈਗੀ ਆ ਕਿ ਜਿਹੜਾ ਸਿਚੁਏਸ਼ਨ ਹੈਗੀ ਆ ਉਹ ਥੋੜੀ ਜਿਹੀ ਗੁੱਡ ਹੋ ਜਾਊਗੀ। ਬਟ ਆਲ ਇਟ ਡਿਪੈਂਡਸ ਕਿ ਇਸ ਸਾਲ ਜਿਹੜਾ ਸਾਡਾ ਸਿਆਲਾਂ ਦਾ ਵੈਦਰ ਹੈਗਾ ਇਹ ਕਿਵੇਂ ਦਾ ਬਿਹੇਵ ਕਰਦਾ ਹੈ। ਰਹਿਣਾ ਆ ਰਮਨ ਜੀ, ਉਦਾਂ ਚਲੋ ਪ੍ਰੋਡਿਊਸ ਦੇ ਉੱਤੇ ਅਸਰ ਰਹੂਗਾ ਇਸ ਵਾਰੀ ਵੀ, ਵੈਟ ਵਿੰਟਰ ਹੀ ਦੱਸਦੇ ਆ। ਹਾਂਜੀ, ਜੇ ਪਿਛਲੇ ਸਾਲ ਵਾਲੀ ਵਿੰਟਰ ਹੋਈ ਤਾਂ ਫਿਰ ਡੈਫੀਨੇਟਲੀ ਫਰਕ ਬਹੁਤ ਜ਼ਿਆਦਾ ਪਊਗਾ। ਪਰ ਜਿਹੜਾ ਆ ਕਹਿ ਸਕਦੇ ਆ ਕਿ ਆਪਣਾ ਜਿਹੜਾ ਅਸਰ ਹੈਗਾ, ਆਪਣੇ ਮਨਵੀਰ ਸਿੰਘ ਹੁਣੀ ਕਹਿ ਰਹੇ ਆ ਫੇਸਬੁੱਕ ਦੇ ਉੱਤੇ ਕਿ ਪੋਰਟ ਕੰਮ ਜਿਹੜਾ ਆ ਪੂਰੇ ਜ਼ੋਰ ਤੇ ਤੁਰ ਪਿਆ। ਸੋ ਆ ਜਿਹੜਾ ਪੋਰਟ ਤੇ ਕੰਮ ਹੈਗਾ ਉਹ ਜਿਹੜਾ ਆਪਣਾ ਹੌਲੀਡੇ ਸੀਜ਼ਨ ਹੈਗਾ ਹੁਣ ਚੱਲਣਾ ਜਾਂ ਚੱਲ ਰਿਹਾ ਹੈਗਾ, ਜਾਂ ਆਪਣਾ ਜਿਹੜਾ ਥੈਂਕਸਗਿਵਿੰਗ ਜਾਂ ਥੈਂਕਸਗਿਵਿੰਗ, ਕ੍ਰਿਸਮਸ, ਨਿਊ ਈਅਰ, ਡੈਫੀਨੇਟਲੀ ਸਮਾਨ ਬਾਹਰੋਂ ਆਉਂਦਾ ਹੈਗਾ। ਇਹ ਥੋੜਾ ਜਿਹਾ ਟਾਈਮ ਜਿਹੜਾ ਹੁੰਦਾ ਉਹ ਚੱਲਦਾ ਹੁੰਦਾ। ਸੋ ਮਿਡ ਦਸੰਬਰ ਤੋਂ ਬਾਅਦ ਜਾਂ ਦਸੰਬਰ ਆਪਣੀਆਂ ਕ੍ਰਿਸਮਸ ਤੋਂ ਬਾਅਦ ਜਿਹੜਾ ਟਾਈਮ ਹੁੰਦਾ, ਜਨਵਰੀ ਫਰਵਰੀ ਦਾ, ਉਹ ਕਾਫੀ ਡਾਇਰ ਟਾਈਮ ਹੁੰਦਾ। ਪਰ ਡੈਫੀਨੇਟਲੀ ਹੋਪ ਕਰਦੇ ਆ ਕਿ ਸਾਰਾ ਕੁਝ ਠੀਕ ਰਵੇ, ਹੋਪ ਕਰਦੇ ਆ ਸਾਰਾ ਕੁਝ ਚੰਗਾ ਚੱਲੇ, ਤੇ ਅਸੀਂ ਇਹੋ ਹੀ ਆਸ ਕਰਦੇ ਆ ਕਿ ਤੁਸੀਂ ਆਪਣੇ ਘਰੇ ਸੁੱਖ ਸਾਂਦ ਰਾਜੀ ਬਾਜੀ ਵਿਦਆਊਟ ਐਨੀ ਪ੍ਰੋਬਲਮ ਆਓ। ਤੇ ਜਿਹੜਾ ਟਾਈਮ ਹੈਗਾ ਹੁਣ ਸਿਆਲਾਂ ਦਾ ਟਾਈਮ ਫੇਰ ਸ਼ੁਰੂ ਹੋ ਗਿਆ, ਤੇ ਰਾਜਕਿਰਨ ਜੀ ਵੀ ਆਪਾਂ ਸਾਰਿਆਂ ਨੂੰ ਹਮੇਸ਼ਾ ਕਹਿੰਦੇ ਆ ਕਿ ਸਿਆਲਾਂ ਦੇ ਵਿੱਚ ਆਪਣਾ ਜਿਹੜਾ ਬਿਲਕੁਲ ਧਿਆਨ ਰੱਖੋ, ਆਪਣੇ ਟਰੱਕ ਨੂੰ ਮੈਨੇਜ ਕਰ ਲਓ। ਆਪਣੀਆਂ ਜਿਹੜੀਆਂ ਵਿੰਟਰ ਡਰਾਈਵਿੰਗ ਕੰਡੀਸ਼ਨਸ ਆ ਉਹ ਕਾਫੀ ਬਦਲ ਜਾਂਦੀਆਂ। ਸੋ ਜੇ ਸੇਫ ਨਹੀਂ ਹੈਗਾ ਤੇ ਉੱਥੇ ਪਾਰਕ ਨਾ ਕਰੋ, ਰਾਤ ਨੂੰ ਜਿੱਥੇ ਧਿਆਨ ਦੇ ਨਾਲ ਪਾਰਕ ਕਰੋ, ਕਿਉਂਕਿ ਉੱਥੇ ਵੀ ਬਹੁਤ ਸਾਰੇ ਫਿਰਦੇ ਆ। ਸੋ ਪਲੀਜ਼ ਬੀ ਸੇਫ ਤੇ ਟਰਾਈ ਸੇਫ। ਬਚ ਬੁਰੇ ਹਾਲਾਤਾਂ ਤੋਂ, ਪਤਾ ਨਹੀਂ ਕਿੱਥੇ ਕੀ ਹੋਣਾ, ਸੋ ਹਿਸਾਬ ਦੇ ਨਾਲ ਹਰ ਇੱਕ ਪਾਸੇ ਚੱਲੋ। ਬਾਕੀ ਮਨੀ ਬਚਾਉਣ ਦੀ ਕੋਸ਼ਿਸ਼ ਕਰੋ ਜਿੱਥੇ ਸੇਵ ਕਰ ਸਕਦੇ ਆ। ਸਥਿਤੀ ਪਤਾ ਨਹੀਂ ਅੱਗੇ ਆਉਣ ਵਾਲੀ ਕਿੱਦਾਂ ਦੀ ਜਿਹੜੀ ਉਹ ਬਣਨੀ ਆ, ਵਿਦ ਵਾਰਸ ਗੋਇੰਗ ਔਨ। ਪਲ ਦੇ ਵਿੱਚ, ਦਿਨਾਂ ਦੇ ਵਿੱਚ ਜਿਹੜੀ ਸਥਿਤੀਆਂ ਉਹ ਬਦਲ ਜਾਂਦੀਆਂ। ਸੋ ਬੀ ਅਲਰਟ ਸਾਰੇ ਪਾਸੇ। ਧੰਨਵਾਦ, ਮਿਹਰਬਾਨੀ ਰਮਨ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ, ਸ਼ੁਕਰੀਆ, ਥੈਂਕ ਯੂ। ਤੇ ਹਰਜੋਤ ਜੀ, ਆਪਾਂ ਵੀ ਲਈਏ ਜੀ ਇਜਾਜ਼ਤ, ਤੇ ਮਿਲਦੇ ਹਾਂ ਜੀ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਤੇ ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।